ਕਰਾਂਗੇ। ਮਸਲਾ ਇਹ ਹੈ ਕਿ ਕੈਲੀਫੋਰਨੀਆ ਨੇ ਆਉਣ ਵਾਲੇ ਮੌਸਮੀ ਚੁਣੌਤੀਆਂ ਦੇ ਮੱਦੇਨਜ਼ਰ ਸਟੇਟ ਆਫ ਐਮਰਜੈਂਸੀ ਦਾ ਜਿਹੜਾ ਐਲਾਨ ਹੈ, ਗਵਰਨਰ ਗੈਵਿਨ ਨਿਊਸਮ ਨੇ ਉਹ ਐਲਾਨ ਕਰ ਦਿੱਤਾ ਹੈ। ਤੇ ਇਸ ਬਾਬਤ ਹੋਰ ਮਸਲਿਆਂ ਤੇ ਚਰਚਾ ਕਰਨ ਦੇ ਲਈ, ਹੋਰ ਤਫਸੀਲ ਦੇ ਨਾਲ ਜਾਣਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਟੂਡੀਓ ਦੇ ਵਿੱਚ ਰਾਜਕਰਨਵੀਰ ਸਿੰਘ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਂਝੀ ਸਾਥ ਪ੍ਰੋਗਰਾਮ ਦਾ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹੁਣ ਤਾਂ ਆਪਾਂ ਇਸ ਮਸਲੇ ਦੇ ਉੱਤੇ ਥੋੜੇ ਦਿਨ ਪਹਿਲਾਂ ਵੀ ਗੱਲ ਕੀਤੀ ਸੀ, ਹਾਂਜੀ, ਪਰ ਮੁੜ ਗੱਲ ਕਰਨੀ ਇਸ ਲਈ ਜਿਹੜੀ ਉਹ ਬਣਦੀ ਆ ਵੀ ਇਹ ਇਸ ਟਾਈਮ ਕਹਿ ਸਕਦੇ ਹਾਂ ਵੀ ਸਾਰੇ ਕੈਲੀਫੋਰਨੀਅਨਸ, ਖਾਸ ਕਰਕੇ ਜਿਹੜੇ ਉੱਤਰੀ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਆ, ਨਾਰਥਰਨ ਕੈਲੀਫੋਰਨੀਆ ਦੇ ਵਿੱਚ, ਉਹਨਾਂ ਦੇ ਲਈ ਇਹ ਸਮੱਸਿਆ ਆ। ਉਹ ਇਸ ਟਾਈਮ ਇਸ ਚੁਣੌਤੀ ਦੇ ਵਿੱਚੋਂ ਜਿਹੜੇ ਉਹ ਲੰਘ ਰਹੇ ਆ। ਆਪਣੇ ਬਹੁਤ ਸਾਰੇ ਸਰੋਤੇ, ਦਰਸ਼ਕ ਤੇ ਕੈਲੀਫੋਰਨੀਅਨਸ ਜਿਹੜੇ ਆ ਉਹ ਇਸ ਟਾਈਮ ਕਹਿ ਸਕਦੇ ਹਾਂ ਵੀ ਅਜਿਹੀ ਪ੍ਰੋਬਲਮ 'ਚ ਆ। ਸੋ ਤੁਹਾਨੂੰ ਇਤਲਾਹ ਦੇਣੀ, ਅਗਾਹ ਕਰਨਾ ਇਸ ਚੀਜ਼ ਦੇ ਬਾਰੇ ਉਹ ਜਿਹੜਾ ਉਹ ਜ਼ਰੂਰੀ ਹੈਗਾ ਆ। ਜੀ, ਬੀਤੇ ਕੁਛ ਹਫ਼ਤਿਆਂ ਦੇ ਵਿੱਚ, ਕਹਿ ਸਕਦੇ 1-1.5 ਹਫ਼ਤੇ ਦੇ ਵਿੱਚ ਕਾਫੀ ਭਾਰੀ ਜਿਹੜੇ ਆ ਮੀਂਹ ਪਏ ਨੇ। ਹਾਂਜੀ, ਤੇ ਸਟਾਰਮਸ ਜਿਹੜੀ ਆਏ ਆ, ਐਟਮੋਸਫੇਰਿਕ ਰਿਵਰ ਜਿਸ ਨੂੰ ਆਖਿਆ ਜਾਂਦਾ ਆ, ਹਾਂਜੀ, ਉਹ ਜਿਹੜੀ ਉਹ ਆਈ ਆ, ਉਸ ਦੇ ਕਰਕੇ ਭਾਰੀ ਮੀਂਹ ਪੈਣ ਦੇ ਨਾਲ ਬਹੁਤ ਸਾਰੇ ਥਾਵਾਂ ਦੇ ਉੱਤੇ ਹੜ੍ਹਾਂ ਵਰਗੀ ਸਥਿਤੀ ਜਿਹੜੀ ਉਹ ਬਣੀ ਆ। ਜੀ, ਸੋ ਫਲੱਡਿੰਗ ਜਿਹੜੀ ਉਹ ਹੋਈ ਆ, ਜਿਸ ਦੇ ਵਿੱਚ ਅਰਬਨ ਫਲੱਡਿੰਗ ਦੇ ਨਾਲ ਇੱਕ ਜਿਹੜਾ ਛੋਟਾ ਸ਼ਹਿਰ, ਪਿੰਡ ਕਹਿ ਸਕਦੇ ਆ, ਵਿਲਟਨ ਨਾਂ ਦਾ, ਉਹ ਡੁੱਬ ਗਿਆ ਸੀਗਾ। ਜੀ, ਉਹ ਇੱਕ ਜਿਹੜਾ ਬੰਨ ਸੀਗਾ, 2 ਥਾਵਾਂ ਤੋਂ ਬੰਨ ਟੁੱਟ ਗਿਆ ਤੇ ਉਹ ਜਿਹੜੀ ਪਾਣੀ ਆ ਰਿਹਾ ਸੀਗਾ, ਮੀਂਹ ਵਾਲਾ ਪਾਣੀ ਜਿਹੜਾ ਇਕੱਠਾ ਉਸ ਦਰਿਆ 'ਚੋਂ ਵਗ ਰਿਹਾ ਸੀਗਾ, ਉਸਨੇ ਉਹ ਪੂਰੇ ਸ਼ਹਿਰ ਨੂੰ ਜਿਹੜਾ ਉਹ ਡੁਬਾ ਦਿੱਤਾ। ਇੱਕ ਜਣੇ ਦੀ ਉਸ ਦੇ ਵਿੱਚ ਡੁੱਬਣ ਦੇ ਨਾਲ, ਖੜੇ ਪਾਣੀ ਦੇ ਵਿੱਚ ਗੱਡੀ 'ਚ ਫਸ ਗਿਆ, ਉੱਥੇ ਉਹਦੀ ਮੌਤ ਹੋਈ। ਤੇ ਇੱਕ ਟਰੀ ਡਿੱਗ ਗਿਆ ਗੱਡੀ ਦੇ ਵਿੱਚ, ਤੇ ਸੈਂਟਾ ਕਰੂਜ਼ 'ਚ ਇੱਕ ਉਹਦੀ ਮੌਤ ਹੋਈ ਆ। ਸੋ ਇਸ ਵਾਰ ਫਿਰ ਹੁਣ ਨਵੇਂ ਸਟਾਰਮਸ ਜਿਹੜੇ ਉਹ ਆਏ ਨੇ, ਅੱਜ ਤੋਂ ਚਾਲੂ ਨੇ, ਤੇ ਉਹਦੇ ਚੱਲਦਿਆਂ ਪ੍ਰਵੀਨ ਇਹ ਆਪਾਂ ਕਰ ਰਹੇ ਹਾਂ। ਤੇ ਅੱਜ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਨੇ, ਗੈਵਿਨ ਨਿਊਸਮ, ਉਹਨਾਂ ਨੇ ਸਟੇਟ ਆਫ ਜਿਹੜੀ ਐਮਰਜੈਂਸੀ ਆ ਉਹ ਡਿਕਲੇਅਰ ਕਰ ਦਿੱਤੀ ਆ। ਬੌਮ ਸਾਈਕਲੋਨ ਸਟਾਰਮ ਜਿਹੜਾ ਉਹ ਆ ਰਿਹਾ ਆ, ਉਸ ਦੇ ਚੱਲਦਿਆਂ ਕੁਛ ਹੀ ਘੰਟਿਆਂ ਦੇ ਵਿੱਚ ਹੀ ਕਹਿ ਲਓ, ਇੱਕ ਅੱਧੇ ਦਿਨ 'ਚ ਕਹਿ ਲਓ, 1.5 ਦਿਨ 'ਚ ਕਹਿ ਲਓ, ਕਈ ਇੰਚ, ਅੱਧੇ ਫੁੱਟ ਤੱਕ ਕਈ ਥਾਂ ਦੇ ਉੱਤੇ ਮੀਂਹ ਜਿਹੜਾ ਉਹ ਪੈ ਜਾਣਾ ਆ। ਤੇ ਉਹ ਫਿਰ ਹੜ੍ਹਾਂ ਵਰਗੀ ਸਥਿਤੀ ਬਣ ਜਾਂਦੀ ਆ। ਤੇ ਸਾਰੇ ਰਿਸੋਰਸਿਸ ਦੇ ਵਰਕ ਟੂ ਦਾ ਬ੍ਰਿੰਕ, ਉਹ ਇੱਕ ਹਿਸਾਬ ਦੇ ਨਾਲ ਪੂਰੇ ਖਤਮ ਹੋਣ ਵਾਲੀ ਗੱਲ ਜਿਹੜੀ ਇੱਕ ਹਿਸਾਬ ਨਾਲ ਬਣ ਜਾਂਦੀ ਆ। ਸੋ ਲੋਕਾਂ ਨੂੰ ਵੱਧ ਤੋਂ ਵੱਧ ਇਤਲਾਹ, ਅਗਾਹ ਜਿਹੜਾ ਉਹ ਕੀਤਾ ਜਾ ਰਿਹਾ ਵੀ ਇਸ ਸਟਾਰਮ ਤੋਂ ਜਿਹੜਾ ਉਹ ਬਚ ਕੇ ਰਿਹਾ ਜਾਵੇ। ਹਾਂਜੀ, ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਜਿੱਥੇ ਤੁਹਾਨੂੰ ਨਹੀਂ ਬੇਲੋੜੀ ਜਿਹੜੀ ਤੁਸੀਂ ਡਰਾਈਵਿੰਗ ਹੈ ਜਾਂ ਬੇਲੋੜੀ ਯਾਤਰਾ ਨਾ ਕਰੋ, ਜਿੱਥੇ ਤੁਹਾਨੂੰ ਜਾਏ ਬਿਨਾਂ ਸਰਦਾ ਜਾਂ ਤੁਸੀਂ ਉਹਨੂੰ ਅੱਗੇ ਪਾ ਸਕਦੇ ਹੋ, ਉਹਦੇ ਤੋਂ ਬਚੋ। ਦੂਜੇ ਹੈ ਵੈਟਸਨ ਵਿਲੇ, ਜਿਹੜਾ ਸੈਂਟਾ ਕਰੂਜ਼ ਦੇ ਵਿੱਚ ਇੱਕ ਇਲਾਕਾ ਵਾ, ਉੱਥੇ ਸਿਟੀ ਉਹਨੂੰ ਅਨਾਊਂਸ ਕੀਤਾ ਜਾ ਰਿਹਾ ਸਿਟੀ ਵੱਲੋਂ। ਉਹ ਕਹਿੰਦੇ ਕਿ ਇੱਥੇ ਇਵੈਕੂਏਸ਼ਨ ਆਰਡਰ ਜਿਹੜੇ ਆ ਉਹ ਆ ਚੁੱਕੇ ਆ, ਤੇ ਕਾਫੀ ਇਸਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹੁਣ ਜਿਹੜਾ ਉਹ ਅਸਥਿਰਤਾ ਕਹਿ ਲਓ, ਜਾਂ ਉੱਥੋਂ ਲੋਕਾਂ ਦੀ ਹੁਣ ਹਿਜਰਤ ਕਹਿ ਲਓ, ਜਾਂ ਉੱਥੋਂ ਲੋਕਾਂ ਨੂੰ ਇਵੈਕੂਏਟ ਕਰਨ ਦੇ ਜਿਹੜੇ ਆਰਡਰ ਆ ਉਹ ਪਾਸ ਕਰ ਦਿੱਤੇ, ਤੇ ਲੋਕਾਂ ਨੂੰ ਉੱਥੋਂ ਨਿਕਲਣ ਦੇ ਲਈ ਕਹਿ ਦਿੱਤਾ ਗਿਆ। ਹਾਲਾਤ ਇਹ ਵੀ ਨੇ ਕਿ ਉੱਥੋਂ ਆਸ-ਪਾਸ ਦੇ ਹੋਰਨਾਂ ਇਲਾਕਿਆਂ ਦੇ ਵਿੱਚੋਂ ਵੀ ਲੋਕਾਂ ਨੂੰ ਬਾਹਰ ਨਿਕਲਣ ਦੀਆਂ, ਸੇਫ ਥਾਂ ਤੇ ਪਹੁੰਚਾਉਣ ਦੀਆਂ ਹਦਾਇਤਾਂ, ਕੋਸ਼ਿਸ਼ਾਂ ਜਾਰੀ ਹੋ ਸਕਦੀਆਂ ਨੇ। ਸੋ ਆਪਾਂ ਲੰਘੇ ਦਿਨੀ ਦੇਖਿਆ ਕਿ ਕੈਲੀਫੋਰਨੀਆ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਨੇ ਬਹੁਤ ਭਾਰੀ ਤਬਾਹੀ ਮਚਾਈ ਸੀ। ਬਹੁਤ ਥਾਵਾਂ ਤੇ ਪ੍ਰਸ਼ਾਸਨਿਕ ਕੰਮ ਵੀ, ਜਿਹੜੀ ਰਾਹਤ ਆ ਉਹ ਵੀ ਬੜੀ ਲੇਟ ਪਹੁੰਚੀ ਸੀ, ਕਿਉਂਕਿ ਹਾਲਾਤ ਹੀ ਇਹੋ ਜਿਹੇ ਬਣ ਚੁੱਕੇ ਸੀ। ਮੌਤਾਂ ਹੋਈਆਂ, ਜਿਵੇਂ ਜ਼ਿਕਰ ਕੀਤਾ ਸੈਂਟਾ ਕਰੂਜ਼ ਦੇ ਵਿੱਚ ਆਪਾਂ, ਕਿ ਇੱਕ ਬੰਦੇ ਦੀ ਰੁੱਖ ਡਿੱਗਣ ਕਰਕੇ, ਤੇ ਇਸ ਤਰ੍ਹਾਂ ਹੋਰ ਮੌਤਾਂ ਹੋਈਆਂ ਸੀ। ਗੱਡੀ ਦੇ ਵਿੱਚ ਫਸਣ ਕਰਕੇ 2 ਮੌਤਾਂ ਹੋਈਆਂ ਸੀਗੀਆਂ। ਸੋ ਉਹਨਾਂ ਨੂੰ ਲੱਗਦਾ ਕਿ ਉਹ ਜੇ ਹਾਲਾਤ ਨਾ ਬਣਨ ਦੁਬਾਰਾ, ਤੋਂ ਲੋਕਾਂ ਨੂੰ ਫਿਰ ਕਿਤੇ ਅਣਜਾਣੇ ਦੇ ਵਿੱਚ ਜਾਂ ਅਣਗਹਿਲੀ ਦੇ ਵਿੱਚ ਲੋਕ ਕੋਈ ਕੁਤਾਹੀ ਕਰਨ, ਤਾਂ ਇਸ ਕਰਕੇ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ। ਨਾਲ ਇਹ ਵੀ ਹੈ ਕਿ ਜਿਹੜੇ ਅਮਰੀਕਾ ਦੀ ਜਿਹੜੀ ਵੈਦਰ ਏਜੰਸੀ ਹੈ, ਜਾਂ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਟਾਈਮ ਵਾਰਨਿੰਗ ਹੈ ਕਿ ਘੱਟੋ ਘੱਟ 55 ਮੀਲਸ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਵੀ ਵਗ ਸਕਦੀਆਂ ਨੇ। ਮਤਲਬ ਇੱਥੋਂ ਤੱਕ ਵੀ ਉਹਨਾਂ ਦੀ ਗਤੀ ਹੈ। ਤੇ ਉਹਨਾਂ ਨੇ ਕਿਹਾ ਕਿ ਜਿੰਨਾ ਹੋ ਸਕਦਾ ਤੁਸੀਂ ਘਰਾਂ ਦੇ ਵਿੱਚ ਸੇਫ ਰਹੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਸੇ ਗੱਲ ਤੇ ਚਰਚਾ ਕਰਾਂਗੇ ਕਿ ਅਸੀਂ ਸਟੇਟ ਆਫ ਐਮਰਜੈਂਸੀ ਦਾ ਹੁਣ ਐਲਾਨ ਤਾਂ ਹੋ ਹੀ ਚੁੱਕਿਆ, ਪਰ ਇਸ ਤੋਂ ਪਹਿਲਾਂ ਵੀ ਪਤਾ ਸੀਗਾ ਕਿ ਮੌਸਮੀ ਮਿਜਾਜ਼ ਵਿਗੜ ਜਾਣਗੇ। ਤੁਸੀਂ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਹੈ, ਕਿਉਂਕਿ ਪਾਵਰ ਕੱਟ ਵੀ ਲੱਗਣਗੇ,
ਹੋ ਸਕਦਾ ਮੀਂਹ ਜ਼ਿਆਦਾ ਪੈਣ ਕਰਕੇ ਹੜ੍ਹਾਂ ਵਰਗੀ ਸਥਿਤੀ ਦਾ ਵੀ ਸਾਹਮਣਾ ਕਰਨਾ ਪਵੇ। ਸੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਖਾਸ ਕਰਕੇ ਜਦੋਂ ਤੁਹਾਡੇ ਕੋਲੇ ਕੋਈ ਜ਼ਿੰਦਗੀ ਤੁਹਾਡੀ ਸਧਾਰਨ ਨਾਰਮਲ ਹਾਲਾਤਾਂ ਦੇ ਵਿੱਚ ਨਹੀਂ ਹੈ ਤਾਂ ਤੁਸੀਂ ਕਿਵੇਂ ਰਹਿਣਾ, ਇਹਦੇ ਤੇ ਹੀ ਅੱਜ ਆਪਾਂ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਚਰਚਾ ਕਰਾਂਗੇ। ਤੁਸੀਂ ਵੀ ਆਪਣਾ, ਜੇ ਤੁਹਾਡਾ ਇਸ ਤਰ੍ਹਾਂ ਦਾ ਕੋਈ ਤਜਰਬਾ ਰਿਹਾ ਜਾਂ ਤੁਸੀਂ ਕੈਂਪਿੰਗ ਕਰਦੇ ਹੋ ਜਾਂ ਤੁਸੀਂ ਬਾਹਰ ਅੰਦਰ ਜਾਂਦੇ ਹੋ ਤਾਂ ਆਪਣਾ ਸੁਝਾਅ ਐਡ ਕਰ ਸਕਦੇ ਹੋ ਕਿ ਜੇਕਰ ਪਾਵਰ ਨਹੀਂ ਹੈ ਤਾਂ ਤੁਸੀਂ ਕਿਵੇਂ ਜਿਉਣਾ ਹੈ, ਸਰਵਾਈਵ ਕਿੱਦਾਂ ਕਰਨਾ ਹੈ। ਬਿਲਕੁਲ। ਆਲਦੋ ਦੇਖੋ ਇਹ ਇਦਾਂ ਦੀ ਸਥਿਤੀ ਨਹੀਂ ਵੀ ਕਿਤੇ ਬਿਜਲੀ ਮੁੜ ਕੇ ਨਹੀਂ ਆਉਣੀ, ਪਰ ਇਹ ਵੀ ਉਹਨੇ ਸਮੇਂ ਦੇ ਲਈ ਜਿਹੜਾ ਆ ਉਹ ਕਿੱਦਾਂ ਕਰਨਾ, ਖਾਸ ਕਰਕੇ ਜਿਨ੍ਹਾਂ ਦੇ ਲਈ ਐਮਰਜੈਂਸੀ, ਕਿਉਂਕਿ ਹੁਣ ਆਪਾਂ ਨੂੰ ਬਿਲਕੁਲ ਵੀ ਆਦਤ ਨਹੀਂ ਰਹੀ ਬਗੈਰ ਬਿਜਲੀ ਤੋਂ, ਬਗੈਰ ਇੰਟਰਨੈਟ ਤੋਂ, ਆਪਣੀ ਐਂਟਰਟੇਨਮੈਂਟ ਤੋਂ ਬਗੈਰ ਜਿਹੜਾ ਉਹ ਕੀ ਕਰਨਾ ਹੁੰਦਾ ਹੈ, ਕਿਵੇਂ ਜਿਹੜਾ ਉਹ ਕਰਨਾ ਹੈ, ਉਹ ਦੱਸੋ। ਤੇ ਤੁਸੀਂ ਆਪਣੇ ਇਲਾਕੇ ਦੀ ਸਥਿਤੀ ਵੀ ਜਿਹੜੀ ਉਹ ਦੱਸ ਸਕਦੇ ਆ ਵੀ ਕਿੰਨਾ ਕੁ ਮੀਂਹ ਪੈ ਰਿਹਾ। ਹੁਣੇ ਬੇ ਏਰੀਏ ਦੇ ਸਾਡੇ ਹੈੱਡਕੁਆਟਰਸ ਦੇ ਨਾਲ ਗੱਲ ਹੋ ਰਹੀ ਸੀਗੀ ਤੇ ਉੱਥੇ ਉਹਨਾਂ ਨੇ ਦੱਸਿਆ ਵੀ ਐ ਬੱਦਲ ਘੁਲਿਆ ਪਿਆ ਵੀ ਪਤਾ ਨਹੀਂ ਕਿਹੜੇ ਟਾਈਮ ਇਦਾਂ ਕਾਲੀ ਘਟਾ ਜਿਹੜੀ ਉਹ ਛਾਈ ਹੈ। ਲਗਾਨ ਮੂਵੀ 'ਚ ਗਾਣਾ ਆਇਆ ਸੀ ਇੱਕ ਵਾਰੀ, ਤੇ ਉਹ ਵਰਸ ਬਹੁਤ ਰਹੇ ਆ ਤੇ ਚੰਗਾ ਮੀਂਹ ਜਿਹੜਾ ਉਹ ਪੈਣਾ ਆ। ਸਟਾਰਮਸ ਦੇ ਬਾਰੇ ਜਿੱਦਾਂ ਅੱਜ ਸਵੇਰੇ ਆਪਾਂ ਗੱਲ ਕੀਤੀ ਸੀ, ਆਪਣੇ ਭਾਈ ਗਲੀਆਂ 'ਚ ਦੇਖੋ ਪੱਤਿਆਂ ਦੇ ਨਾਲ ਕਿਤੇ ਜਿੱਥੇ ਪਾਣੀ ਦਾ ਨਿਕਾਸ ਹੋਣਾ ਆ ਉਹ ਪੱਤਿਆਂ ਦੇ ਨਾਲ ਲੱਦਿਆ ਤਾਂ ਨਹੀਂ ਪਿਆ। ਜੇ ਪਿਆ ਤੇ ਭਾਈ ਚੱਕ ਕੇ ਥੋੜਾ ਜਿਹਾ ਕਰ ਦੋ। ਹਰ ਥਾਂ ਦੇ ਉੱਤੇ ਜਿਹੜੇ ਕਲੀਨਿੰਗ ਵਾਲੇ ਪਹੁੰਚ ਨਹੀਂ ਸਕਣੇ ਹੁਣ, ਇਟਸ ਟੂ ਲੇਟ। ਤੇ ਤੁਸੀਂ ਆਪਣੀ ਹਵਾ ਚੱਲ ਰਹੀ ਹੈ, ਪੱਤਝੜ ਆ, ਪੱਤੇ ਹੋ ਸਕਦਾ ਰੁੱਖ ਡਿੱਗ ਪੈਣ, ਕਈ ਕੁਛ ਜਿਹੜਾ ਹੋ ਜਾਵੇ। ਤੁਸੀਂ ਜਿਹੜੇ ਉਹ ਜੇ ਸਟਾਰਮ ਡਰੇਨਸ ਜਿਹੜੇ ਆ ਉਹ ਕਲੌਗ ਹੋਏ ਨੇ, ਜਾਨੀ ਕਿ ਰੁਕੇ ਪਏ ਨੇ, ਉਹਨਾਂ ਨੂੰ ਕਲੀਨ ਕਰਕੇ ਭਾਈ ਕਰ ਦੋ। ਲੋਕਾਂ ਨੇ ਅਸੀਸਾਂ ਹੀ ਦੇਣੀਆਂ ਆ ਤੇ ਉਹ ਆਪਣੇ ਆਪ ਨੂੰ ਵੀ ਜਿਹੜਾ ਉਹ ਚੰਗਾ ਫਰਜ਼ ਬਣਦਾ, ਕਿਉਂਕਿ ਆਪਾਂ ਰਹਿੰਦੇ ਆ ਇੱਥੇ, ਆਪਾਂ ਜੇ ਇੰਨਾ ਯੋਗਦਾਨ ਪਾ ਦਾਂਗੇ ਤਾਂ ਕੁਛ ਨਹੀਂ ਘਟਦਾ। ਨਹੀਂ, ਆਪਣਾ ਹੀ ਫਾਇਦਾ ਹੈ ਨਾ, ਆਪਾਂ ਹੀ ਲੰਘਣਾ ਉੱਥੋਂ ਮੂਹਰੇ ਹੁੰਦੇ, ਕਿਸੇ ਹੋਰ ਨੇ, ਕਿਸੇ ਨੇ ਦੋਸਤ ਮਿੱਤਰ ਪਾਣੀ ਦੀ ਬਲੋਕੇਜ ਨੇ ਦੁੱਖ ਆਪਾਂ ਨੂੰ ਹੀ ਦੇਣਾ। ਬਿਮਾਰੀ ਦਾ ਘਰ ਜਿਹੜੀ ਆ ਉਹ ਜਿਹੜੀਆਂ ਚੀਜ਼ਾਂ ਤੇ ਗੰਦਾ ਪਾਣੀ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ, ਤੁਹਾਡੇ ਘਰਾਂ ਦੇ ਵਿੱਚ ਵੜੂਗਾ। ਜੇ ਪਾਣੀ ਦਾ ਨਿਕਾਸ ਹੋ ਹੀ ਜਾਊਗਾ ਤੇ ਉਸ ਦੇ ਲਈ ਇਹ ਬੈਟਰ ਆ। ਮੈਂ ਅੱਜ ਦੇਖ ਰਿਹਾ ਸੀ, ਅੱਜ ਬਾਹਰ ਨਿਕਲੇ ਸੀ ਤੇ ਕਈ ਥਾਵਾਂ ਦੇ ਉੱਤੇ ਇੱਥੇ ਫ੍ਰੈਜ਼ਨੋ ਵਾਲੇ ਇਲਾਕੇ 'ਚ ਸਟਾਰਮਸ ਜਿਹੜੇ ਉਹ ਕਲੀਨ ਕਰ ਰਹੇ ਸੀਗੇ, ਡਰੇਨ ਜਿਹੜੇ ਆ ਉਹ ਕਲੀਨ ਕਰਨ ਦੇ ਲਈ ਵੱਡੇ ਵੱਡੇ ਟੈਂਕਰ ਲਿਆ ਕੇ, ਪਤਾ ਨਹੀਂ ਵੈਕਿਊਮ ਵਾਲੇ ਆ, ਸਕਸ਼ਨ ਵਾਲੇ ਆ, ਜਾਂ ਪਿੱਛੋਂ ਪ੍ਰੈਸ਼ਰ ਨਾਲ ਮਾਰ ਕੇ ਉਹਨੂੰ ਜਿਹੜਾ ਉਹ ਕਲੀਨ ਅਪ ਕਰ ਰਹੇ ਸੀਗੇ। ਸੋ ਉਹ ਚੀਜ਼ਾਂ ਇੱਥੇ ਤਾਂ ਜੇ ਫ੍ਰੈਜ਼ਨੋ ਕਾਉਂਟੀ ਵਾਲੇ ਪਾਸੇ ਦਾ ਘੱਟ ਆ ਮੀਂਹ, ਜਿਹੜਾ ਬੇ ਏਰੀਆ ਆ, ਸੈਕਰਾਮੈਂਟੋ ਵਾਲਾ ਜਿਹੜਾ ਇਲਾਕਾ ਹੈ, ਨਾਰਦਰਨ ਕੈਲੀਫੋਰਨੀਆ ਆ, ਉਧਰ ਯੂਰੇਕਾ ਹੋ ਗਿਆ, ਯੂਕਾਇਆ ਹੋ ਗਿਆ, ਮੈਂਡੋਸੀਨੋ ਇਲਾਕਾ ਜਿਹੜਾ ਆ, ਉਧਰ ਕਾਫੀ ਜ਼ਿਆਦਾ ਮੀਂਹ ਜਿਹੜਾ ਉਹ ਪੈ ਸਕਦਾ। ਕਈ ਥਾਵਾਂ ਦੇ ਉੱਤੇ 8 ਇੰਚ ਤੱਕ ਵੀ ਉਹਨਾਂ ਨੇ ਮੀਂਹ ਜਿਹੜਾ ਉਹ ਦੱਸਿਆ ਹੈਗਾ ਆ। ਸੋ ਆਪਣੇ ਆਪ ਨੂੰ ਤੁਸੀਂ ਸੇਵ ਕਰਕੇ ਰੱਖੋ ਤੇ ਜ਼ਰੂਰ ਆਪਣੇ ਕੋਈ ਟਿਪਸ ਸੁਝਾਅ ਜਿਹੜਾ ਉਹ ਦੱਸੋ ਵੀ ਕਿੱਦਾਂ ਅਜਿਹੇ ਵਕਤ ਨੂੰ ਤੁਸੀਂ ਜਿਹੜਾ ਉਹ ਕੱਟਣਾ ਆ, ਕਿਸ ਤਰੀਕੇ ਦੇ ਨਾਲ ਇਹ ਬੈਟਰ ਆ ਵੀ ਤੁਸੀਂ ਆਪਣੇ ਹਿਸਾਬ ਨੂੰ ਉਹ ਸਰਵਾਈਵ ਜਿਹੜਾ ਉਹ ਕਿੱਦਾਂ ਕੀਤਾ ਜਾਵੇ। ਜਿਹੜੀਆਂ ਹੁਣ ਬਹੁਤ ਸਾਰੀਆਂ ਕਾਉਂਟੀਜ਼ ਜਾਂ ਜਿਹੜਾ ਪ੍ਰਸ਼ਾਸਨ ਆ ਪ੍ਰਵੀਨ, ਉਹ ਦੇਖ ਰਹੇ ਆ ਵੀ 2 ਮੌਤਾਂ 3 ਮੌਤਾਂ ਜਿਹੜੀਆਂ 2 ਤਾਂ ਪਾਣੀ ਦੇ ਵਿੱਚ ਡੁੱਬਣ ਦੇ ਨਾਲ, ਇੱਕ ਹੋਰ ਮੈਂ ਲੇਟੈਸਟ ਪੜ੍ਹ ਰਿਹਾ ਸੀਗਾ, ਜਦੋਂ ਗੱਡੀ ਕੱਢੀ ਗਈ ਜਿਹੜੀ ਹਾੜੀ ਪਾਣੀ ਦੇ ਵਿੱਚ ਖੜੀ ਸੀ ਉਹਦੇ ਵਿੱਚ ਇੱਕ ਲਾਸ਼ ਇੱਕ ਹੋਰ ਨਿਕਲੀ ਆ। ਸੋ ਏਦਾਂ ਕਈ ਵਾਰੀ ਬੰਦਾ ਫਸ ਜਾਂਦਾ। ਪਾਣੀ ਜਦੋਂ ਅਚਾਨਕ ਤੁਹਾਡੀ ਗੱਡੀ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਉਹ ਆ ਗਿਆ, ਤੁਹਾਨੂੰ ਫੋਨ ਕਰਨ ਦਾ ਵਕਤ ਨਹੀਂ, ਫੋਨ ਚੱਲਣਾ ਨਹੀਂ ਉੱਥੇ। ਜੇ ਤੁਹਾਨੂੰ ਕੋਈ ਸਰਵਾਈਵਲ ਜਿਹੜੇ ਤੁਹਾਡੇ ਕੋਲ ਸਕਿੱਲ ਨਹੀਂ ਹੈਗਾ ਤਾਂ ਫਿਰ ਤੁਸੀਂ ਗਏ ਉੱਥੇ। ਐਮਰਜੈਂਸੀ ਨੂੰ ਵੀ ਤਾਂ ਹੀ ਪਤਾ ਲੱਗੂ ਨਾ, ਸਰਵਿਸ ਨੂੰ ਵੀ, ਜੇ ਉਹਨੂੰ ਕੋਈ ਪਤਾ ਲੱਗੂ, ਇਤਲਾਹ ਹੋਊਗਾ ਜਾਂ ਡੁੱਬਦਾ ਦੇਖਦੇ ਹੋਣ ਜਾਂ ਕੁਛ ਹੋਵੇ ਤੇ ਇਦਾਂ ਜਿਹੜਾ ਉਹ ਹੋਵੇ। ਸੋ ਉਹ ਚੀਜ਼ ਆ। ਇੱਕ ਤਾਂ ਜਿੱਥੇ ਵੀ ਪਾਣੀ ਖੜਾ ਹੈ, ਬਾਰ-ਬਾਰ ਆਖਿਆ ਜਾ ਰਿਹਾ, ਹਰ ਇੱਕ ਜਣਾ ਬਾਰ-ਬਾਰ ਜਿਹੜਾ ਉਹ ਕਹਿ ਰਿਹਾ, ਪ੍ਰਸ਼ਾਸਨ ਤੋਂ ਲੈ ਕੇ ਹਰ ਲੋਕ, ਜਿੱਥੇ ਵੀ ਤੁਹਾਨੂੰ ਸ਼ੱਕ ਆ, ਡਰ ਆ, ਪਾਣੀ ਖੜਾ ਆ, ਉੱਥੋਂ ਲੰਘਣ ਦੀ ਕੋਸ਼ਿਸ਼ ਨਾ ਕਰੋ। ਉਹ ਪਤਾ ਨਹੀਂ ਕਿੰਨਾ ਡੂੰਘਾ ਜਿਹੜਾ ਉੱਥੇ ਉਹ ਹੋ ਸਕਦਾ ਆ। ਸੋ ਇਹ ਚੀਜ਼ ਦਾ ਜਿਹੜਾ ਪਲੀਜ਼ ਜਿਹੜਾ ਵੱਧ ਤੋਂ ਵੱਧ ਧਿਆਨ ਰੱਖੋ। ਸਟੇਟ ਆਫ ਐਮਰਜੈਂਸੀ ਜਿਹੜੀ ਪ੍ਰਵੀਨ ਘੋਸ਼ਿਤ ਕੀਤੀ ਆ, ਉਹਦਾ ਵੀ ਦੱਸ ਜਾਈਏ ਕੀ ਮਤਲਬ, ਮਕਸਦ ਕੀ ਹੁੰਦਾ ਆ। ਹੁਣ ਇੰਨੀ ਜ਼ਿਆਦਾ ਵੀ ਜਿਹੜੀ ਕੋਈ ਕਹਿ ਲਓ ਵੀ ਸਥਿਤੀ ਨਹੀਂ ਹੈਗੀ ਵੀ, ਪਰ ਸਟੇਟ ਆਫ ਐਮਰਜੈਂਸੀ ਘੋਸ਼ਿਤ ਕਰਨ ਦੇ ਨਾਲ ਗਵਰਨਰ ਦੇ ਕੋਲ ਜਿਹੜੀਆਂ ਵਾਧੂ ਤਾਕਤਾਂ ਹੁੰਦੀਆਂ ਨੇ, ਉਹਦੇ ਨਾਲ ਜਿਹੜੀ ਕੁਛ ਜਿਹੜੀਆਂ ਫੰਡਿੰਗਸ ਹੁੰਦੀਆਂ ਆ, ਉਹ ਇਹਨਾਂ ਰਾਹਤ ਕਾਰਜਾਂ ਦੇ ਵੱਲ ਡਾਇਵਰਟ ਕੀਤੀ ਜਾ ਸਕਦੀ ਆ, ਬਗੈਰ ਜਿਹੜੇ ਲੈਜਿਸਲੇਸ਼ਨ ਦੀ ਜਿਹੜੀ ਆ ਮਨਜ਼ੂਰੀ ਲਏ ਬਗੈਰ। ਸੋ ਇਹ ਜਿਹੜੇ ਵਾਧੂ ਅਧਿਕਾਰ ਇਸ ਤਰੀਕੇ ਦੇ ਨਾਲ ਸਟੇਟ ਆਫ ਐਮਰਜੈਂਸੀ ਦੇ ਗਵਰਨਰਸ ਦੇ ਕੋਲ ਉਹ ਹੁੰਦੇ ਆ। ਸੋ ਉਸ ਦੀ ਜਿਹੜੀ ਤਾਕਤਾਂ ਦੀ ਵਰਤੋਂ ਕਰਦੇ ਹੋਏ ਇਹ ਜਿਹੜੇ ਗਵਰਨਰ ਨਿਊਸਮ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ, ਜਿਹਦੇ ਨਾਲ ਪ੍ਰਵੀਨ ਵੀ
ਜਿਹੜੇ ਕੋਈ ਰਾਹਤ ਕਾਰਜ ਨੇ, ਜੇ ਕੋਈ ਹੋਰ ਕਾਉਂਟੀ ਤੋਂ ਜਾਂ ਹੋਰ ਥਾਵਾਂ ਤੋਂ ਨੈਸ਼ਨਲ ਗਾਰਡਸ ਜਿਹੜੇ ਸੱਦੇ ਜਾ ਰਹੇ ਆ ਜਾਂ ਹੋਰ ਸਾਰੇ ਜਾਣਿਆਂ ਨੂੰ ਇਹਨਾਂ ਦੇ ਮਦਦ ਦੇ ਲਈ ਸੱਦੇ ਜਾ ਰਹੇ ਆ, ਜੀ ਉਹਦੇ ਨਾਲ ਜਿਹੜੀ ਆਸਾਨੀ ਇਸ ਦੇ ਵਿੱਚ ਹੁੰਦੀ ਹੈ। ਹੋਊਗੀ ਬਿਲਕੁਲ। ਸੋ ਇਹਦੇ ਤੇ ਆਪਾਂ ਚਰਚਾ ਇਸ ਗੱਲ ਤੇ ਕਰਾਂਗੇ ਕਿ ਤੁਸੀਂ ਜੇ ਇਹ ਜਿਹੇ ਹਾਲਾਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਤੇ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਬਿਜਲੀ ਹੈ ਨੀ ਗੀ ਤਾਂ ਉਹ ਉੱਥੋਂ ਸ਼ੁਰੂਆਤ ਕਰ ਲੈਂਦੇ ਆਪਾਂ। ਜੇ ਮਤਲਬ ਇਹ ਪਿਛਲੀ ਵਾਰੀ ਕੱਟ ਲੱਗੇ ਸੀ ਬਿਜਲੀ ਦੇ ਬਹੁਤ ਜ਼ਿਆਦਾ, ਜਿਹੜੇ ਇਲਾਕੇ ਹੜ੍ਹਾਂ ਤੋਂ ਜ਼ਿਆਦਾ ਪ੍ਰਭਾਵਿਤ ਸੀਗੇ। ਉਹ ਸਭ ਤੋਂ ਪਹਿਲਾਂ ਤਾਂ ਇਹ ਕਿ ਜਦੋਂ ਤੁਸੀਂ ਪਾਵਰ ਹੈ ਨਹੀਂ ਤੇ ਤੁਸੀਂ ਇਹ ਜਾਣਨਾ ਵੀ ਅਸੀਂ ਅਨਪਲੱਗ ਕੀ ਕਰਨ ਵਾਲੀਆਂ ਚੀਜ਼ਾਂ। ਬਹੁਤੇ ਲੋਕ ਉਵੇਂ ਛੱਡ ਦਿੰਦੇ ਆ, ਡੈਸਕਟਾਪ ਤੇ ਲੈਪਟਾਪ ਕੰਪਿਊਟਰਸ ਤੁਹਾਡੇ ਜਿਹੜੇ ਆ ਉਹ ਅਨਪਲੱਗ ਹੋਣੇ ਚਾਹੀਦੇ ਆ। ਟੈਲੀਵਿਜ਼ਨਸ, ਗੇਮਿੰਗ ਸਿਸਟਮ ਜਾਂ ਮਾਈਕ੍ਰੋਵੇਵਸ, ਮੋਸਟਲੀ ਆਪਾਂ ਦੇਖਿਆ ਕਿ ਲੋਕ ਮਾਈਕ੍ਰੋਵੇਵ ਛੱਡ ਦਿੰਦੇ ਆ ਤੇ ਫਿਰ ਕਈ ਵਾਰੀ ਇਸ ਤਰ੍ਹਾਂ ਦੀ ਹੋਰ ਵੀ ਅਣਕਿਆਸੀਆਂ ਚੀਜ਼ਾਂ ਤੁਹਾਡੇ ਨਾਲ ਵਾਪਰ ਜਾਂਦੀਆਂ। ਸੋ ਇਲੈਕਟ੍ਰੀਸਿਟੀ ਨਾਲ ਜੁੜਿਆ, ਪਾਵਰ ਨਾਲ ਜੁੜਿਆ ਜਿੰਨਾ ਵੀ ਸਮਾਨ ਆ ਤੁਹਾਡੇ ਘਰ ਦੇ ਵਿੱਚ, ਉਹ ਤਕਰੀਬਨ ਆਫ ਹੋਣਾ ਚਾਹੀਦਾ। ਮਤਲਬ ਜਿਹੜੀ ਲੋੜ ਨਹੀਂ ਉਹਨੂੰ ਬੰਦ ਕਰੋ। ਉਹਨੂੰ ਬੰਦ ਕਰੋ, ਬਿਲਕੁਲ। ਜੀ। ਇੱਕ ਤੁਸੀਂ ਗੱਲ ਕੀਤੀ ਸੀ ਪਿਛਲੇ ਵਾਰੀ ਕਿ ਜੇ ਤੁਹਾਡੇ ਕੋਲੇ ਪੋਰਟੇਬਲ ਜਨਰੇਟਰ ਹੈਗਾ, ਉਹ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਡੇ ਲਈ ਬਹੁਤ ਸਹਾਈ ਸਿੱਧ ਹੋ ਸਕਦਾ, ਕਿਉਂਕਿ ਪੋਰਟੇਬਲ ਜਨਰੇਟਰ ਦੇ ਨਾਲ ਤੁਸੀਂ ਚਾਨਣ ਵੀ ਕਰ ਸਕੋਗੇ, ਤੁਸੀਂ ਖਾਣਾ ਵੀ ਬਣਾ ਸਕੋਗੇ, ਤੁਸੀਂ ਉਹਦੇ ਨਾਲ ਹੋਰ ਵੀ ਜਿਹੜਾ ਕੰਮ ਹੈ ਜਿੰਨਾ ਵੀ ਆਪਾਂ ਬਿਜਲੀ ਨਾਲ ਕਰਦੇ ਹਾਂ, ਉਹ ਤੁਹਾਨੂੰ ਕੰਮ ਦੇ ਜੂਗਾ ਜਿੰਨਾ ਕਿ ਤੁਹਾਨੂੰ ਨਾਰਮਲ ਹਾਲਾਤਾਂ ਦੇ ਵਿੱਚ ਚਾਹੀਦਾ। ਪਰ ਇਹ ਮੰਨ ਕੇ ਚੱਲੋ ਵੀ ਤੁਹਾਨੂੰ ਓਨਾ ਨਹੀਂ ਮਿਲਣਾ ਜਿਵੇਂ ਆਪਾਂ ਸੋਚ ਛੱਡੀ ਤੇ ਠੀਕ ਹੈ ਜੀ ਸਾਰਾ ਕੁਝ ਆਉਣ। ਨਹੀਂ, ਇਹੋ ਜਿਹੇ ਮੌਕੇ ਦੇ ਉੱਤੇ ਆਪਣੇ ਆਪ ਨੂੰ ਥੋੜਾ ਸਬਰ ਚ ਵੀ ਰੱਖਣਾ ਚਾਹੀਦਾ ਹੈ। ਹਾਂਜੀ, ਥੋੜਾ ਸੰਜਮ ਦੇ ਨਾਲ ਜਿਹੜਾ ਉਹ ਕਰਨਾ ਵੀ ਤੁਹਾਨੂੰ ਪਤਾ ਨਹੀਂ ਆ ਖਾਣ ਪੀਣ ਨੂੰ ਚੀਜ਼ਾਂ ਹੈਗੀਆਂ, ਕਿਉਂਕਿ ਬਾਹਰ ਨਹੀਂ ਜਾਇਆ ਜਾਣਾ, ਹੋ ਸਕਦਾ ਦੁਕਾਨਾਂ ਬੰਦ ਹੋਣ। 30 ਆਵਰ ਇਵੈਂਟ ਆਖਿਆ ਜਾ ਰਿਹਾ ਹੈ ਇਹ ਜਿਹੜਾ ਬੰਬ ਸਾਈਕਲੋਨ ਜਿਹੜਾ ਉਹ ਆ ਰਿਹਾ ਆ। ਤਕਰੀਬਨ 1.5 ਦਿਨ ਤੱਕ ਇਦਾਂ ਦੇ ਹਾਲਾਤ, ਭਾਰੀ ਮੀਂਹ ਵਾਲੇ, ਫਲੱਡਿੰਗ ਵਾਲੇ ਬਹੁਤ ਸਾਰੇ ਥਾਵਾਂ ਦੇ ਉੱਤੇ ਰਹਿਣ ਵਾਲੇ ਆ। ਜੀਵਨ ਜਿਹੜਾ ਪੂਰੀ ਤਰ੍ਹਾਂ ਇਸ ਦੇ ਨਾਲ ਪ੍ਰਭਾਵਿਤ ਹੋਣ ਜਾ ਰਿਹਾ ਹੈ, ਖਾਸ ਕਰਕੇ ਨਦਰਨ ਕੈਲੀਫੋਰਨੀਆ ਦੇ ਵਿੱਚ ਇਸ ਦਾ ਅਸਰ ਜ਼ਿਆਦਾ ਰਹਿਣ ਵਾਲਾ ਆ। ਸੈਨ ਮਕੀਨ ਵੈਲੀ ਦੇ ਵਿੱਚ ਵੀ ਜਿਹੜੇ ਇੱਥੋਂ ਦੇ ਨੈਸ਼ਨਲ ਵੈਦਰ ਸਰਵਿਸ ਹੈਨਫੋਰਡ ਵਾਲਿਆਂ ਨੇ ਇਤਲਾਹ ਕੀਤੀ ਆ, ਫਲੱਡਿੰਗ ਦੀਆਂ ਸੰਭਾਵਨਾਵਾਂ ਇੱਥੇ ਵੀ ਹੋ ਸਕਦੀਆਂ ਨੇ, ਪਰ ਇੱਥੇ ਘੱਟ ਨੇ। ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਜਿਹੜੇ ਇਸ ਨੂੰ ਅਣਗੌਲਿਆ ਕਰ ਜਾਣਾ। ਹੁਣ ਇਧਰੋਂ ਆਪਾਂ ਸਾਊਥ ਵੱਲ ਨੂੰ ਜਾਂਦੇ, ਐਲਏ ਵੱਲ ਨੂੰ ਜਾਂਦੇ, ਗ੍ਰੇਪ ਵਾਈਨ ਵਾਲਾ ਇਲਾਕਾ ਜਿਹੜੀ ਪਹਾੜੀ ਆਉਂਦੀ ਐਲਏ ਨੂੰ, ਜਿਹੜੇ ਵੀ ਡਰਾਈਵ ਕਰਦੇ ਉਹਨਾਂ ਸਾਰਿਆਂ ਨੂੰ ਉਸਦਾ ਜਿਹੜਾ ਉਹ ਪਤਾ ਆ। ਉੱਥੇ 35 ਤੋਂ ਲੈ ਕੇ 85 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਆ। ਉੱਥੇ ਉਹ ਸੰਭਾਵਨਾ ਆ। ਉਹਦੇ ਨਾਲ ਪ੍ਰਵੀਨ ਟਰੱਕ ਜੇ ਕੋਈ ਖਾਲੀ ਉੱਥੇ ਜਾ ਰਹੇ ਉਹਨਾਂ ਦੇ ਉਲਟਣ ਦੀ ਸੰਭਾਵਨਾ ਬਣਦੀ ਆ। ਗੱਡੀ ਬੇਕਾਬੂ ਹੋ ਕੇ ਐਕਸੀਡੈਂਟਸ ਹੋਣ ਦੀ ਸੰਭਾਵਨਾਵਾਂ ਜਿਹੜੀਆਂ ਉਸ ਦੇ ਵਿੱਚ ਵੱਧ ਜਾਂਦੀਆਂ ਆ। ਅੱਜ ਜਦ ਮੈਂ ਸਵੇਰੇ ਆ ਰਿਹਾ ਸੀਗਾ ਤਾਂ ਜਿਹੜੇ ਹਾਈਵੇ ਦੇ ਉੱਤੇ ਵੱਡੇ ਵੱਡੇ ਬੋਰਡਸ ਪੀਲੇ ਅੱਖਰਾਂ 'ਚ ਜਿਹੜੇ LED ਵਾਲੇ, ਉਹਨਾਂ ਨੇ ਕਿਹਾ ਸੀਗਾ ਵੀ ਸਟਾਪ, ਜਿਹੜਾ ਕੋਈ ਵੀ ਟਰੈਵਲ ਜਿਹੜਾ ਤੁਸੀਂ ਕਰ ਰਹੇ ਆ ਉਹ ਅਵੋਇਡ ਕਰੋ, ਬੰਦ ਕਰੋ, ਜਾਣ ਦੀ ਕਿਤੇ ਵੀ ਜਿਹੜੇ ਹਿਸਾਬ ਦੇ ਨਾਲ ਲੋੜ ਨਹੀਂ ਹੈਗੀ। ਆਲੋ ਕੰਮਾਂ-ਕਾਰਾਂ ਤੇ ਜਿੰਨੇ ਜਾਣਾ ਮਤਲਬ ਉਹਨਾਂ ਦਾ ਸੀਗਾ ਵੀ ਕੋਈ ਵੈਸੇ ਹੀ ਘੁੰਮਣ ਫਿਰਨ ਦੇ ਲਈ ਜਾਂ ਜਿੱਦਾਂ ਵੀ ਆ ਉਸ ਨੂੰ ਜਿਹੜਾ ਅਵੋਇਡ ਕਰੋ, ਟੋਟਲੀ ਰੱਦ ਜਿਹੜੇ ਆਪਣੇ ਉਹ ਪਲਾਨਸ ਆ ਉਹਨਾਂ ਨੂੰ ਕਰ ਦਿੱਤਾ ਜਾਵੇ। ਸੋ ਮੋਸਟਲੀ ਕਹਿੰਦੇ ਵੀ ਜਦੋਂ ਤੁਸੀਂ ਇਹ ਜਿਹੇ ਹਾਲਾਤਾਂ ਦੇ ਵਿੱਚ ਰਹਿੰਦੇ ਆ ਤੇ ਤੁਸੀਂ ਦੋ ਚੀਜ਼ਾਂ ਤਾਂ ਬੰਦਾ ਸੋਚਦਾ, ਮਤਲਬ ਈਜ਼ੀਲੀ ਉਹ ਆਪਦੇ ਢਿੱਡ ਬਾਰੇ ਸੋਚ ਲੈਂਦਾ ਵਾ ਕਿ ਮੈਨੂੰ ਖਾਣ ਲਈ ਕੀ ਚਾਹੀਦਾ, ਤੇ ਉਹ ਆਪਣੇ ਕੱਪੜਿਆਂ ਬਾਰੇ ਸੋਚ ਲੈਂਦਾ। ਪਰ ਇੱਕ ਚੀਜ਼ ਅਸੀਂ ਭੁੱਲ ਜਾਂਦੇ ਆ ਕਿ ਜਦੋਂ ਇਸ ਠੰਡ ਵੀ ਹੈ ਤੇ ਮੀਂਹ ਵੀ ਚੱਲ ਰਿਹਾ, ਬਿਜਲੀ ਹੈ ਨਹੀਂ, ਤਾਂ ਗਰਮ ਕਿਵੇਂ ਰਿਹਾ ਜਾਵੇ। ਤੇ ਇਹਨਾਂ ਚੀਜ਼ਾਂ ਤੇ ਸਾਨੂੰ ਵਿਸ਼ੇਸ਼ ਤੌਰ ਤੇ ਜ਼ਿਕਰ ਵੀ ਕਹਿ ਲਓ ਜਾਂ ਫਿਕਰ ਵੀ ਕਹਿ ਲਓ ਕਰਨਾ ਚਾਹੀਦਾ ਹੈ ਕਿ ਜਦੋਂ ਤੁਹਾਡਾ ਫੋਕਸ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਜਿੱਥੇ ਅਸੀਂ ਖਾਣਾ ਬਣਾਉਣਾ ਜਾਂ ਜਿੱਥੇ ਅਸੀਂ ਰਹਿ ਰਹੇ ਹਾਂ ਆਪਣੇ ਘਰੇ, ਤਾਂ ਮਤਲਬ ਤੁਹਾਡੇ ਲਈ ਇੰਨੀ ਕੁ ਹੀਟ ਜ਼ਰੂਰ ਹੋਣੀ ਚਾਹੀਦੀ ਕਿ ਰਾਤ ਤੁਹਾਡੀ ਸੌਖੀ ਲੰਘ ਜੇ। ਆਪਾਂ ਸਾਰਿਆਂ ਨੇ ਆਦਤਾਂ ਪਾਈਆਂ ਹੋਈਆਂ ਹੀਟ ਦੇ ਵਿੱਚ ਸੌਣ ਦੀਆਂ, ਤੇ ਪਰ ਜਦੋਂ ਬਿਜਲੀ ਹੈ ਨਹੀਂ ਤਾਂ ਸਮਝ ਲਓ ਹੀਟ ਹੈ ਨਹੀਂ, ਤਾਂ ਉਹ ਵੀ ਤੁਹਾਨੂੰ ਮੰਨ ਕੇ ਚੱਲਣਾ ਪੈਣਾ ਵੀ 1 ਰਾਤ 2 ਰਾਤਾਂ ਕੁਛ ਘੰਟੇ ਜਿੰਨੇ ਵੀ ਅਸੀਂ ਬਿਤਾਉਣੇ ਤਾਂ ਸਾਨੂੰ ਹੀਟ ਦੇ ਬਿਨਾਂ ਬਿਤਾਉਣੇ ਪੈਣਗੇ। ਉਹੋ ਜਿਹਾ ਪ੍ਰਬੰਧ ਵੀ ਤੁਹਾਨੂੰ ਜ਼ਰੂਰ ਕਰਕੇ ਚੱਲਣਾ ਚਾਹੀਦਾ। ਬਹੁਤ ਜਿਹੜੀਆਂ ਚੀਜ਼ਾਂ ਆ ਇਸ ਦੇ ਵਿੱਚ ਤੁਹਾਨੂੰ ਧਿਆਨ ਹਿੱਤ ਰੱਖਣ ਦੀ ਜਿਹੜੀ ਜ਼ਰੂਰਤ ਆ। ਹੁਣੇ ਕੁਛ ਮਿੰਟ ਪਹਿਲਾਂ ਜਿਹੜੀ ਆ ਇੱਕ ਵੀਡੀਓ ਸੈਟੇਲਾਈਟ ਇਮੇਜਰੀ ਜਿਹੜੀ ਆ ਉਹ ਸ਼ੋ ਕੀਤੀ ਗਈ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਬੰਬ ਸਾਈਕਲੋਨ ਜਿਹੜਾ ਚੱਕਰਵਾਤ ਦਾ ਇਸ ਟਾਈਮ ਹਾਲਾਤ ਬਣੇ ਪਏ, ਜਿਹਦੇ ਕਰਕੇ ਆਪਾਂ ਨੂੰ ਬਹੁਤ ਭਾਰੀ ਮੀਂਹ ਦਾ ਇਹਦਾ ਸਾਹਮਣਾ ਕਰਨਾ ਪੈ ਰਿਹਾ ਹੈ, ਵੀ ਉਹ ਬਹੁਤ ਜ਼ਿਆਦਾ ਇੰਟੈਂਸੀਫਾਈ ਹੋ ਗਿਆ, ਹੋਰ ਸੰਘਣਾ ਜਿਹੜਾ ਆ ਇਸ ਦੇ ਵਿੱਚ ਹੋ ਚੁੱਕਾ ਆ। ਤੇਜ਼ ਹਵਾਵਾਂ, ਮੀਂਹ, ਇਹ ਰੈਸਿਪੀ ਫॉर ਡਿਜ਼ਾਸਟਰ ਆ।
ਸੋ ਉਹਦੇ ਨਾਲ ਮੁਸ਼ਕਿਲਾਂ ਆਉਣੀਆਂ ਹੀ ਆਉਣੀਆਂ। ਬਿਲਕੁਲ ਇਹ ਤੁਸੀਂ ਸੋਚਦੇ ਆ ਵੀ ਚਲੋ ਠੀਕ ਆ, ਹਾਂ ਆਪਾਂ ਅਰਦਾਸ ਕਰਦੇ ਆ ਵੀ ਨਾ ਆਉਣ, ਪਰ ਆਉਣੀਆਂ ਹੀ ਆ। ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੂੰ ਇਸ ਦਾ ਜਿਹੜਾ ਅਸਰ ਆ ਉਹ ਝੱਲਣਾ ਪੈਣਾ ਆ, ਤੇ ਕੁਦਰਤ ਨਾਰਾਜ਼ ਆ ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ, ਤੇ ਉਹ ਉਸ ਦੀ ਮਾਰ ਜਿਹੜੀ ਕਿਤੇ ਨਾ ਕਿਤੇ ਪੈਣੀ ਆ। ਤੁਸੀਂ ਤਿਆਰੀ ਜਿਹੜੀ ਇਸ ਚੀਜ਼ ਦੇ ਵਿੱਚ ਤੁਹਾਨੂੰ ਜਿਹੜੀ ਰੱਖਣੀ ਉਹ ਜ਼ਰੂਰੀ ਆ। ਤੁਸੀਂ ਵੀ ਸਰੋਤਿਓ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ। ਇਸ ਦੇ ਵਿੱਚ ਕੋਈ ਟਿਪਸ ਦੇਣੀਆਂ ਚਾਹੁੰਦੇ ਹੋ, ਕੋਈ ਆਪਣੀ ਸਿਫਾਰਿਸ਼, ਕੋਈ ਇਸ ਦੇ ਵਿੱਚ ਦੱਸਣਾ ਚਾਹੁੰਦੇ ਹੋ ਵੀ ਕਿੱਦਾਂ ਸਰਵਾਈਵੇਬਿਲਟੀ, ਕਿੱਦਾਂ ਇਹ ਸਾਰੀਆਂ ਚੀਜ਼ਾਂ ਨੂੰ ਬਚੋ। ਜੇ ਕਿਸੇ ਨੇ ਪਹਿਲਾਂ ਇਹੋ ਜਿਹਾ ਵਕਤ ਹੰਢਾਇਆ ਜਾਂ ਦੇਖਿਆ ਇੱਥੇ, ਉਹ ਆਪਣੇ ਐਕਸਪੀਰੀਅੰਸ ਤੋਂ ਵੀ ਜਿਹੜੇ ਉਹ ਦੱਸ ਸਕਦੇ ਆ ਵੀ ਕੀ ਚੀਜ਼ਾਂ ਦਾ ਧਿਆਨ ਜਿਹੜਾ ਉਹ ਜ਼ਿਆਦਾ ਰੱਖਣਾ ਜ਼ਰੂਰੀ ਆ। ਕਈ ਵਾਰੀ ਬੰਦਾ ਸੋਚਦਾ ਵੀ ਇਹ ਕਾਮਨ ਸੈਂਸ ਵਾਲੀ ਗੱਲ ਆ ਜਾਂ ਇਹ ਤਾਂ ਪਤਾ ਹੀ ਹੋਣਾ ਆ, ਪਰ ਦੱਸ ਦੇਣਾ ਚੰਗਾ ਹੁੰਦਾ ਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਜ਼ਰੂਰ ਜ਼ਿਕਰ ਕਰਕੇ ਆਪਣੇ ਸ਼ੇਅਰ ਕਰੋ। 408-272 5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੈਗੇ ਆ। ਕਈ ਵਾਰੀ ਆਪਾਂ ਦੇਖਦੇ ਆ ਘਰਾਂ ਦੇ ਵਿੱਚ ਆਮ ਹੀ ਅਸੀਂ ਇਸ ਗੱਲ ਦੀ ਕਾਲ ਕਰ ਜਾਂਦੇ ਹਾਂ, ਕਿਤੋਂ ਲੀਕਿੰਗ ਹੁੰਦੀ ਹੈ ਛੱਤ ਤੋਂ ਜਾਂ ਕਿਤੇ ਸਾਈਡ ਪਾਈਪ ਕੋਈ ਟੁੱਟੀ ਹੁੰਦੀ ਹੈ, ਆਪਾਂ ਕਹਿੰਦੇ ਨੇ ਕੋਈ ਨਾ, ਮੀਂਹ ਕਿਹੜਾ ਡੇਲੀ ਆਉਂਦਾ ਜਾਂ ਕਿਹੜਾ ਨਿੱਤ ਚੱਲਦੀ ਹੈ ਜੀ। ਉਹ ਜਿਹੜੇ ਸਰਵਾਈਵਲ ਦੇ ਵਿੱਚ ਤੁਸੀਂ ਇਹ ਜਿਹੇ ਹਾਲਾਤਾਂ ਦੇ ਵਿੱਚ ਰਹਿਣਾ, ਤਾਂ ਉੱਥੇ ਇਹ ਵੀ ਤੁਹਾਨੂੰ ਖਿਆਲ ਰੱਖਣਾ ਪੈਣਾ ਕਿ ਤੁਹਾਡੀ ਲੀਕੇਜ ਉਹ ਕਿਤੇ ਵੱਧ ਤਾਂ ਨਹੀਂ ਰਹੀ, ਛੱਤ ਕਿਤੇ ਐਸੀ ਤਾਂ ਨਹੀਂ ਕਿ ਬਾਅਦ ਦੇ ਵਿੱਚ ਵੱਧ ਜੇ ਤੇ ਤੁਹਾਨੂੰ ਕੋਈ ਵਕਤ ਖੜਾ ਹੋ ਜਾਵੇ। ਸੋ ਪਾਈਪਾਂ ਪੂਪਾਂ ਆਪਦੀਆਂ ਬਈ ਸਾਰੇ ਜਾਣੇ ਵੇਖ ਕੇ ਸਾਰਾ ਕੁਛ ਵੇਖ ਕੇ ਉਹਨੂੰ ਪ੍ਰਿਪੇਅਰ ਕਰਾ ਲਓ ਇਹਦੇ ਮੱਦੇਨਜ਼ਰ, ਕਿਉਂਕਿ ਸਾਰਾ ਕੁਛ ਹੋਣ ਵਾਲਾ ਆਪਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ। ਤੁਸੀਂ ਦੇਖੋ ਰਾਜ ਕਰਨਵੀਰ ਸਿੰਘ ਜੀ, ਉਹਨਾਂ ਹਾਲਾਤਾਂ ਦੇ ਵਿੱਚ ਜ਼ਿੰਦਗੀ ਦੇ ਬਾਰੇ ਸੋਚ ਕੇ ਦੇਖੋ ਜਦੋਂ ਪਤਾ ਹੀ ਨਹੀਂ ਲੱਗਦਾ ਸੀ। ਹੁਣ ਤਾਂ ਤੁਹਾਨੂੰ ਕੁਛ ਘੰਟੇ ਅਗਾਊਂ ਜਾਣਕਾਰੀਆਂ ਮਿਲ ਰਹੀਆਂ, ਤੁਹਾਡੇ ਕੋਲੇ ਐਕਸੈਸ ਹੈ, ਕਿਤੇ ਸੁਰੱਖਿਅਤ ਥਾਂ ਜਾਣ ਦਾ ਵੀ ਹੈ, ਸਾਰਾ ਕੁਛ ਤੁਸੀਂ ਗੈਸ ਹੀ ਪਹਿਲਾਂ ਭਰਵਾ ਲਓਗੇ, ਤੁਸੀਂ ਖਾਣ ਦਾ ਸਮਾਨ ਵੀ ਪੂਰਾ ਕਰ ਲਓਗੇ, ਗਰਮ ਪਾਣੀ ਦਾ ਪ੍ਰਬੰਧ ਵੀ ਹੋ ਸਕਦਾ, ਸਭ ਕੁਝ ਹੋ ਸਕਦਾ, ਤੁਹਾਡੇ ਕੋਲੇ ਅਲਟਰਨੇਟ ਹੈਗੇ ਨੇ। ਪਰ ਹਲੇ ਵੀ ਮਤਲਬ ਕਈ ਲੋਕਾਂ ਨੂੰ ਜਦੋਂ ਐ ਮੁਸੀਬਤ ਜਮਾਂ ਸਿਰ ਤੇ ਆਣ ਪੈਂਦੀ ਆ, ਉਦੋਂ ਉਹ ਭੱਜਦੇ ਨੇ ਕਿ ਯਾਰ ਹੁਣ ਕੀ ਕੀਤਾ ਜਾਵੇ, ਜਾਂ ਅਸੀਂ ਤਾਂ ਯਾਰ ਸਾਡੇ ਨਾਲ ਤਾਂ ਬਹੁਤ ਭੈੜੀ ਹੋਈ ਪਿਛਲੀ ਵਾਰੀ ਜਦੋਂ ਪਾਵਰ ਕੱਟ ਲੱਗੇ ਸੀਗੇ। ਤਾਂ ਹੁਣ ਮਤਲਬ ਤੁਹਾਡੇ ਕੋਲੇ ਇੱਕ ਚਾਂਸ, ਇੱਕ ਮੌਕਾ ਹੈ ਕਿ ਤੁਸੀਂ ਦੁਸ਼ਵਾਰੀਆਂ ਤੋਂ ਬਚ ਸਕੋ, ਤੁਸੀਂ ਉਹਨਾਂ ਚੁਣੌਤੀਆਂ ਦੇ ਨਾਲ ਸਿੱਝ ਸਕੋ ਜਿਹੜੀਆਂ ਇਹੋ ਜਿਹੇ ਬਦਲਦੇ ਮੌਸਮ ਦੇ ਹਾਲਾਤਾਂ ਦੇ ਵਿੱਚ ਜਿਨ੍ਹਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਣਾ। ਆਪਣੇ ਕੱਪੜੇ ਪੂਰੇ ਜਿਹੜੇ ਆ ਮਲਟੀ ਲੇਅਰ ਦੇ ਵਿੱਚ ਪਹਿਨੋ, ਜਿਨ੍ਹਾਂ ਲੋਕਾਂ ਨੂੰ ਠੰਡ ਲੱਗਦੀ ਹੈ ਜਾਂ ਜਿਹੜੇ ਲੋਕ ਭਿੱਜ ਜਾਂਦੇ ਨੇ, ਉਹਨਾਂ ਨੂੰ ਬਾਅਦ ਦੇ ਵਿੱਚ ਬਿਮਾਰ ਹੋਣ ਦਾ ਵੀ ਪੂਰੇ ਚਾਂਸ ਰਹਿੰਦੇ ਨੇ। ਸੋ ਇਹ ਚੀਜ਼ਾਂ ਦੇ ਵੱਲ ਧਿਆਨ ਜ਼ਰੂਰ ਰੱਖੋ। ਗਰਮ ਪਾਣੀ ਦਾ ਪ੍ਰਬੰਧ ਜਿਹੜਾ ਉਹ ਪੀਣਾ ਚਾਹੀਦਾ, ਗਰਮ ਪਾਣੀ ਸਿਹਤ ਦੇ ਮੱਦੇਨਜ਼ਰ ਦੇ ਨਾਲ ਉਬਾਲ ਕੇ ਪੀਣਾ ਚਾਹੀਦਾ। ਹਾਂਜੀ, ਜੇ ਮਤਲਬ ਨਹੀਂ ਨੈਚੁਰਲ ਜਿਹੜਾ ਉਹ ਆ ਰਿਹਾ, ਹਾਂਜੀ, ਖਾਸ ਕਰਕੇ ਜਿਹੜੇ ਸਿਟੀ ਵਾਲੇ ਆ, ਕਈ ਵਾਰੀ ਉੱਥੇ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਆ ਇਹੋ ਜਿਹੇ ਮੌਕੇ ਦੇ ਉੱਤੇ ਚੱਲਣੇ ਬੰਦ ਕਰ ਜਾਂਦੇ ਆ। ਹਾਂਜੀ, ਜੇ ਪਾਣੀ ਤੁਹਾਡੇ ਆ ਰਿਹਾ ਤੇ ਉਹ ਕਈ ਵਾਰੀ ਬੋਇਲ ਨੋਟਿਸ ਜਾਰੀ ਕੀਤਾ ਹੁੰਦਾ ਆ, ਜੇ ਬਿਜਲੀ ਗਈ ਹੋਊਗੀ ਤੁਹਾਨੂੰ ਉਹਦਾ ਵੀ ਨਹੀਂ ਪਤਾ ਲੱਗਣਾ। ਸੋ ਇਹ ਬੰਦਾ ਸੋਚ ਕੇ ਇਹੋ ਜਿਹੀਆਂ ਚੀਜ਼ਾਂ ਨੂੰ ਧਿਆਨ ਰੱਖ ਕੇ ਪਹਿਲਾਂ ਹੀ ਜਿਹੜੀਆਂ ਉਹ ਚੀਜ਼ਾਂ ਉਹ ਰੱਖੇ। ਨਿਆਣਿਆਂ ਦਾ ਫੂਡ, ਖਾਸ ਕਰਕੇ ਜਿਹੜੇ ਇਨਫੈਂਟ ਹੁੰਦੇ, ਛੋਟੇ ਹੁੰਦੇ ਆ, ਉਹਨਾਂ ਦਾ ਫੂਡ ਜਿਹੜਾ ਉਹ ਤੁਸੀਂ ਤੁਹਾਡੇ ਕੋਲ ਇਨਫ 1-2 ਦਿਨ ਦਾ ਤੁਸੀਂ ਰੱਖੋ, ਵੀ ਜਿਹੜਾ ਚਲੋ ਹੋਪਫੁਲੀ ਇਹ 30 ਘੰਟਿਆਂ ਬਾਅਦ 2 ਦਿਨਾਂ ਬਾਅਦ ਸਭ ਕੁਝ ਜਿਹੜਾ ਉਹ ਠੀਕ ਰੈਗੂਲਰ ਨਾਰਮਲ ਵੱਲ ਨੂੰ ਜਿਹੜਾ ਉਹ ਪਹੁੰਚ ਜਾਊਗਾ। ਪਰ ਇਹ ਜਿਹੜੇ 2 ਦਿਨ ਹੁਣ ਥੋੜੇ ਜਿਹੇ ਸੰਜੀਦਗੀ ਦੇ ਨਾਲ ਕੱਢਣ ਵਾਲੇ ਆ, ਧਿਆਨ ਦੇ ਨਾਲ ਜਿਹੜੇ ਆ ਉਹ ਦੇਖਣ ਵਾਲੇ ਆ। ਸੋ ਐਟਮੋਸਫੇਰਿਕ ਰਿਵਰ ਤੇ ਇਹ ਬੌਮ ਸਾਈਕਲੋਨ ਤੇ ਉਹ ਸਾਰਾ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ। 2500 ਮੀਲ ਦਾ ਦਾਇਰਾ ਹੈ ਪ੍ਰਵੀਨ, 2500 ਮੀਲ ਥੱਲੇ ਕਹਿ ਲਓ ਵੀ ਪੂਰੇ ਅਮਰੀਕਾ ਦੀ ਜਿਹੜੀ ਜਿਹੜੀ ਹਾਈਟ ਹੈਗੀ ਆ, ਨਾਰਥ ਤੋਂ ਸਾਊਥ ਵਾਲੇ ਪਾਸੇ ਸਾਰੇ ਪਾਸੇ ਇਸ ਟਾਈਮ ਵੈਸਟ ਕੋਸਟ ਦੇ ਉੱਤੇ ਮੀਂਹ ਦੀ ਸੰਭਾਵਨਾ ਹੈ। ਕਈ ਥਾਵਾਂ ਤੇ ਥੋੜੀ ਜ਼ਿਆਦਾ ਆ, ਕਈਆਂ ਤੇ ਥੋੜੀ ਜਿਹੜੀ ਉਹ ਘੱਟ ਆ, ਪਰ ਇਹ ਜਿਹੜੇ ਮੀਂਹ ਵਾਲੇ ਜਿਹੜੇ ਮਾਹੌਲ ਆ ਇਸ ਟਾਈਮ ਵੈਸਟਰਨ ਕੋਸਟ ਦੇ ਵਿੱਚ ਸਾਰੇ ਪਾਸੇ ਜਿਹੜੇ ਉਹ ਆਪਾਂ ਨੂੰ ਦਿਖ ਰਹੇ ਆ। ਸੋ ਇਸ ਤੋਂ ਬਾਅਦ ਦੇ ਵਿੱਚ ਆਪਾਂ ਹੋਰ ਗੱਲਾਂ ਬਾਤਾਂ ਕਰਾਂਗੇ, ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜੁੜਾਂਗੇ ਕੀ ਤੁਸੀਂ ਤਿਆਰੀਆਂ ਆਪਣੇ ਕੋਲੋਂ ਖੁਦ ਰੱਖ ਸਕਦੇ ਆ, ਤੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੁਸੀਂ ਵੀ ਜਿਹੜੇ ਆਪਣੇ ਵਿਚਾਰ ਆ ਉਹ ਸਾਂਝੇ ਕਰ ਸਕਦੇ ਹੋ। 408-272 5200 ਤੇ ਕਾਲ ਕਰਕੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਚ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਾਂ ਜਿਹੜੀ ਚਰਚਾ ਉਹ ਕਰ ਰਹੇ ਸੀਗੇ ਰਾਜਕਰਨਵੀਰ ਸਿੰਘ ਜੀ, ਇਸ ਗੱਲ ਤੇ ਮਾਫ ਕਰਨਾ ਤੁਸੀਂ ਨਹੀਂ ਕੋਈ ਜੀ ਜੀ ਕਿ ਗਵਰਨਰ ਨਿਊਸਮ ਨੇ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ ਹੈ। ਕੁਝ ਜਿਹੜੇ ਵੈਦਰ ਦੇ ਨਾਲ ਜੁੜੀਆਂ ਏਜੰਸੀਜ਼ ਨੇ, ਨੈਸ਼ਨਲ ਵੈਦਰ ਵਾਲੀ ਏਜੰਸੀ ਜਿਹੜੀ ਉਹਨਾਂ ਨੇ ਵੈਦਰ ਏਜੰਸੀ ਜਿਹੜੀ ਉਹਨਾਂ ਨੇ ਕੁਝ ਇਹੋ ਜਿਹੇ ਹਾਲਾਤ ਦੱਸੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਨ੍ਹਾਂ ਦੇ ਮੱਦੇਨਜ਼ਰ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰਨਾ ਪਿਆ। ਲੰਘੇ ਦਿਨਾਂ ਦਾ ਜਿਹੜਾ 2 ਹਫ਼ਤਿਆਂ ਦਾ ਤਜਰਬਾ ਉਹ ਵੀ ਸਰਕਾਰ ਦਾ ਕੋਈ ਬਹੁਤਾ ਚੰਗਾ ਨਹੀਂ ਰਿਹਾ। ਲੋਕਾਂ ਦੀ ਬਹੁਤ ਜ਼ਿਆਦਾ ਖੱਜਲ ਖੁਆਰੀ ਹੋਈ ਹੈ। ਮੌਤਾਂ ਵੀ ਹੋ ਗਈਆਂ ਨੇ ਤੇ ਲੋਕ ਫਸੇ ਵੀ ਰਹੇ ਹਾਈਵੇਜ਼, ਫਰੀਵੇਜ਼ ਦੇ ਉੱਤੇ। ਬੰਦ ਵੀ ਕਰਨੇ ਪਏ ਨੇ 99 ਦੇ ਨਾਲ 101 ਸਮੇਤ ਕਈ ਹੋਰ ਰਾਹ ਸੜਕਾਂ ਬੰਦ ਕਰਨੀਆਂ ਪਈਆਂ ਨੇ। ਰਾਹ ਦਾ ਮਤਲਬ ਉਹ ਨਹੀਂ ਕੱਚੀਆਂ ਰਾਹਾਂ ਜਿਹੜੀਆਂ ਆਪਣੇ ਜਾਂਦੀਆਂ ਪੰਜਾਬ 'ਚ, ਰਾਹ ਦਾ ਮਤਲਬ ਹਾਈਵੇਜ਼ ਜਿਹੜੇ ਆ ਬੰਦ ਕਰਨੇ ਪਏ ਸੀਗੇ। ਤਾਂ ਹੁਣ ਉਹਦੇ ਮੱਦੇਨਜ਼ਰ ਹੀ ਉਹਨਾਂ ਹਾਲਾਤਾਂ ਦੇ ਵਿੱਚੋਂ ਨਿਕਲਦੇ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ। ਆਉਣ ਵਾਲੇ ਜਿਹੜੇ 2 ਹਫ਼ਤੇ ਨੇ ਇਹਦੇ ਵਿੱਚ ਜਿਹੜੇ ਸਟੋਰਮ ਆਉਣਗੇ ਉਹਨਾਂ ਦੇ ਮੱਦੇਨਜ਼ਰ। ਸੋ ਉਸੇ ਬਾਬਤ ਆਪਾਂ ਚਰਚਾ ਕਰ ਰਹੇ ਹਾਂ ਕਿ ਤੁਹਾਡੀ ਤਿਆਰੀ ਕਿਹੋ ਜਿਹੀ ਆ। ਇਹ ਗੱਲ ਮੰਨ ਕੇ ਚੱਲੋ ਕਿ ਜਦੋਂ ਇਹੋ ਜਿਹੇ ਹਾਲਾਤ ਆਉਂਦੇ ਨੇ ਮੌਸਮਾਂ ਦੇ ਵਿੱਚ ਤਾਂ ਬਹੁਤ ਹੜ੍ਹਾਂ ਦੀ ਵੀ ਸੰਭਾਵਨਾ ਬਣੀ ਰਹਿੰਦੀ ਹੈ। ਹੜ੍ਹਾਂ ਦੇ ਨਾਲ ਨਾਲ ਬਿਜਲੀ ਕੱਟ ਲੱਗਣ ਦੀ ਵੀ ਸੰਭਾਵਨਾ ਬਣੀ ਰਹਿੰਦੀ ਹੈ। ਤੇ ਅੱਜ ਅਸੀਂ ਸਾਡੀ ਪ੍ਰੈਪਰੇਸ਼ਨ ਕੀ ਹੈ, ਅਸੀਂ ਪ੍ਰਪੇਅਰ ਕਿੰਨੇ ਕੁ ਹੈ, ਕੀ ਸਾਡੀ ਤਿਆਰੀ ਹੋਣੀ ਚਾਹੀਦੀ ਹੈ, ਕੀ ਕੁਝ ਸਾਨੂੰ ਚਾਹੀਦਾ ਹੈ। ਜੇਕਰ ਜਿਵੇਂ ਰਾਜਕਰਨਵੀਰ ਸਿੰਘ ਜੀ ਨੇ ਕਿਹਾ ਸੀਗਾ ਕਿ ਜੇਕਰ ਤੁਸੀਂ ਪਹਿਲਾਂ ਇਹੋ ਜਿਹੇ ਹਾਲਾਤਾਂ ਦਾ ਸਾਹਮਣਾ ਕਰ ਚੁੱਕੇ ਹੋ ਤਾਂ ਸਾਨੂੰ ਉਹ ਵੀ ਆਪਣੀ ਰਾਏ ਜ਼ਰੂਰ ਪ੍ਰੋਗਰਾਮ ਦੇ ਵਿੱਚ ਦੱਸਿਓ। ਸਟੂਡੀਓ ਦਾ ਨੰਬਰ ਹੈ 408 272 5200 ਜੀ। ਕਾਸਮੋਨਸ ਰਿਵਰ ਜਿਹੜੀ ਆ ਉਹ 11 ਥਾਵਾਂ ਤੋਂ ਇਸ ਟਾਈਮ ਟੁੱਟ ਚੁੱਕੀ ਆ। ਠੀਕ ਹੈ। ਬੰਨ ਜਿਹੜੇ ਉਹਦੇ 11 ਥਾਵਾਂ ਤੋਂ ਜਿਹੜੇ ਉਹ ਟੁੱਟੇ ਨੇ। ਹੁਣੇ ਲੇਟੈਸਟ ਜਿਹੜੀ ਇਹ ਸੈਕਰਾਮੈਂਟੋ ਕਾਉਂਟੀ ਦੇ ਅਧਿਕਾਰੀਆਂ ਨੇ ਜਿਹੜਾ ਦੱਸਿਆ ਜਿਹੜੇ ਇਸ ਦਰਿਆ ਦੇ ਲਾਗੇ ਰਹਿੰਦੇ ਆ ਉੱਥੇ ਫਲੱਡਿੰਗ ਦੀ ਸੰਭਾਵਨਾ ਹੁਣ ਬਹੁਤ ਜ਼ਿਆਦਾ ਗਹਿਰੀ ਹੋ ਚੁੱਕੀ ਆ, ਉੱਥੇ ਆ ਸਕਦੀ ਆ। ਇੱਕ ਜਿਹੜਾ ਬੰਨ ਟੁੱਟਾ ਸੀ ਉਹ 2000 ਫੁੱਟ ਚੌੜਾ ਸੀ। ਇੱਕ ਹੋਰ ਥਾਂ ਤੋਂ ਟੁੱਟਾ ਉੱਥੇ 3000 ਫੁੱਟ ਚੌੜਾ ਹੈ। ਸੋ ਜਿਹੜਾ ਮੀਂਹ ਪੈਂਦਾ ਉੱਥੋਂ ਪਹਾੜਾਂ ਚੋਂ ਪੈਂਦਾ ਜਿਹੜਾ ਦਰਿਆ 'ਚ ਵਗਦਾ ਆ ਰਿਹਾ ਆ। ਸੋ ਇਹ ਬੰਨ ਟੁੱਟਣ ਦੇ ਨਾਲ ਉਹਨਾਂ ਸਾਰੇ ਇਲਾਕਿਆਂ ਦੇ ਤੱਟਵਰਤੀ ਇਲਾਕੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਦਰਿਆ ਦੇ ਲਾਗੇ ਆ, ਉੱਥੇ ਹੜ੍ਹਾਂ ਦੀ ਸੰਭਾਵਨਾ ਬਹੁਤ ਜ਼ਿਆਦਾ, ਪ੍ਰਾਪਰਟੀ ਦਾ ਨੁਕਸਾਨ ਹੋਣ ਦਾ ਖਦਸ਼ਾ ਤਾਂ ਹੈਗਾ ਆ, ਜਾਨੀ ਨੁਕਸਾਨ ਬਚਾਉਣਾ ਆ। ਇਹ ਜਿਹੜਾ ਇਸ ਟਾਈਮ ਮੁੱਖ ਜਿਹੜਾ ਉਹ ਤੁਹਾਨੂੰ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ। ਜਿਹੜਾ ਵਿਲਟਨ ਟਾਊਨ ਡੁੱਬਿਆ ਸੀ ਉਹ ਬ੍ਰੈਡਲੀ ਬ੍ਰੇਕ ਜਿਹਨੂੰ ਕਿਹਾ ਗਿਆ ਸੀ ਉਹ 2000 ਫੁੱਟ ਚੌੜਾ ਬੰਨ ਜਿਹੜਾ ਉਹ ਟੁੱਟਾ ਸੀਗਾ। ਉਹਨਾਂ 2 ਥਾਵਾਂ ਤੋਂ ਜਿਹੜਾ ਸੀ ਉੱਥੇ ਇੱਕ ਨੂੰ ਉਹ ਗਰਦਾਨਿਆ ਗਿਆ। ਲਗੂਨਾ ਡੈਲ ਸੋਲ ਜਿਹੜਾ ਇੱਕ ਰਿਜ਼ੋਰਟ ਆ ਉਹਦੇ ਲਾਗੇ 3000 ਫੁੱਟ ਚੌੜਾ ਜਿਹੜਾ ਇੱਕ ਬੰਨ ਉੱਥੋਂ ਇਹ ਵੀ ਉਹ ਟੁੱਟਾ ਆ। ਅੱਜ ਸਵੇਰੇ ਦੱਸ ਰਹੇ ਸੀਗੇ ਵੀ ਪੈਚ ਵਰਕ ਲਾਇਆ ਜਾ ਰਿਹਾ ਹੈ, ਪੱਥਰ ਪੁੱਤਰ ਸੁੱਟ ਕੇ ਉਹ ਬੰਨ ਜਿਹੜਾ ਬੰਨਣ ਦੀ ਜਿਹੜੀ ਕੋਸ਼ਿਸ਼ ਇਸ ਟਾਈਮ ਕੀਤੀ ਗਈ ਆ। ਪਰ ਹੁਣ ਮੀਂਹ ਲਗਾਤਾਰ ਤੇਜ਼ ਆ ਰਿਹਾ ਹੈ, ਉਹਦੇ ਵਿੱਚ ਇਹ ਸਾਰੇ ਕਾਰਜ ਵਿੱਚ ਹੀ ਰਹਿ ਜਾਂਦੇ। ਸੋ ਇਹ ਇੱਕ ਵੱਡੀ ਮੁਸੀਬਤ ਹੈ ਨਾ, ਜਦੋਂ ਮੀਂਹ ਪੈਂਦਾ ਰਾਹਤ ਕਾਰਜ ਨਹੀਂ ਚੱਲਦੇ, ਉਦੋਂ ਸਭ ਕੁਝ ਠੱਪ ਆ। ਏਦਾਂ ਡੇਵਿਸਵਰ ਦੇ ਸ਼ਹਿਰ ਨੇ ਹੁਣ ਲੋਕਾਂ ਨੂੰ ਆਪਣੇ ਫੋਨ ਜਾਂ ਐਮਰਜੈਂਸੀ ਚੀਜ਼ਾਂ ਨੂੰ ਜਿਹੜਾ ਆ ਉਹ ਚਾਰਜ ਕਰਨ ਦੇ ਲਈ ਉਹਨਾਂ ਨੇ ਇੱਕ ਚਾਰਜਿੰਗ ਸੈਂਟਰ ਜਿਹੜਾ ਆ ਉੱਥੇ ਸ਼ੁਰੂ ਕਰ ਦਿੱਤਾ ਆ। ਹੋ ਸਕਦਾ ਹੈ ਵੀ ਇਸ ਆਧਾਰ ਦੇ ਉੱਤੇ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਚਾਰਜਿੰਗ ਸਟੇਸ਼ਨ ਜਿਹੜੇ ਆ ਉਹ ਕੀਤੇ ਜਾਣ। ਆਪਣੇ ਨਾਲ ਜੁੜੇ ਨੇ ਜਸਕਰਨ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ। 2000 ਜਾਂ 3000 ਫੁੱਟ ਚੌੜਾ ਨੀਗਾ, ਲੰਬਾ ਹੈ, ਲੰਬਾਈ ਹੈ। ਹਾਂਜੀ, ਮਤਲਬ ਇੱਕ ਸਾਈਡ ਤੋਂ ਚੌੜਾ ਦਰਿਆ ਇੰਨਾ ਜਿਹੜਾ ਉਹ ਚੌੜਾ ਨਿਕਲਦਾ ਆ ਰਿਹਾ ਨਾ ਉਧਰੋਂ ਪਾਣੀ। ਅੱਛਾ, ਨਹੀਂ ਤੁਸੀਂ ਲੇਵੀ ਕਹਿ ਰਹੇ ਹੋ, ਲੇਵੀ ਇੰਨੀ ਹੈਗੀ ਆ ਚੌੜੀ। ਹਾਂਜੀ, ਮਤਲਬ ਹੁਣ ਤੁਸੀਂ ਇੱਕ ਹਿਸਾਬ ਦੇ ਨਾਲ ਤੁਸੀਂ ਹੁਣ ਕਹਿ ਲਓ ਵੀ ਉਹ 2000 ਫੁੱਟ, ਚਲੋ ਦਰਿਆ ਤਾਂ ਜਿੰਨਾ ਚੌੜਾ ਹੈ ਉਨਾ ਹੀ ਚੌੜਾ ਹੈ, ਪਰ ਸਾਈਡ ਤੋਂ ਜਿਹੜਾ 2000 ਫੁੱਟ ਜਿਹੜਾ ਆ ਉਹ ਸਾਈਡ ਤੋਂ ਟੁੱਟਾ ਹੈ। ਠੀਕ ਹੈ। ਅੱਛਾ, ਤੁਸੀਂ ਲੇਵੀ ਮੈਂਸ਼ਨ ਕਰ ਰਹੇ ਜੀ? ਜੀ ਬਿਲਕੁਲ, ਠੀਕ ਹੈ ਜੀ। ਓਕੇ ਜੀ। ਸੋ ਮਤਲਬ ਥਾਂ ਆ ਜੀ 2000 ਫੁੱਟ ਜਿਹੜੀ ਥਾਂ ਆ ਪਾਣੀ ਨੂੰ ਲੰਘਣ ਦੀ। ਇੱਕ ਥਾਂ ਤੇ 2000 ਫੁੱਟ ਆ, ਇੱਕ ਥਾਂ ਤੇ 5000 ਫੁੱਟ ਆ। ਦੈਟਸ ਅ ਲੋਟ। ਪਾੜ ਕਹਿ ਸਕਦੇ ਹਾਂ ਜੀ, ਪਾੜ ਜਿਹੜਾ ਆ ਉਹ ਪਿਆ ਆ। ਹਾਂਜੀ ਬਿਲਕੁਲ, ਜਿਹੜਾ ਬੰਨ ਟੁੱਟਣਾ ਜਿਹੜਾ ਉਹੀ ਗੱਲ ਆ ਵੀ ਉਹ ਪਾੜ ਜਿਹੜਾ ਪੈ ਗਿਆ 2000 ਫੁੱਟ। ਹੁਣ ਤੁਸੀਂ ਲੰਬਾ ਕਹਿ ਲਓ, ਉਹਨੂੰ ਚੌੜਾ ਕਹਿ ਲਓ, ਉਹ ਡਸਨਟ ਮੈਟਰ, ਪਾਣੀ ਦੇ ਤਾਂ ਵਗਣਾ ਹੀ ਹੈ ਉਸ ਹਿਸਾਬ ਦੇ ਨਾਲ। ਪਰ ਏਰੀਆ ਕਾਫੀ 2000 ਫੁੱਟ ਬਹੁਤ ਹੁੰਦਾ। ਉੱਥੇ ਕਾਫੀ ਰਿਹਾਇਸ਼ੀ ਇਲਾਕਾ ਹੈ ਇਰਦ ਗਿਰਦ। ਆਲਦੋ ਉਹ ਜਿਹੜੇ 100 ਸਾਲਾਂ ਦਾ ਜਿਹੜਾ ਫੀਮਾ ਦਾ ਫਲੱਡ ਏਰੀਆ ਆ ਉਸ ਦੇ ਵਿੱਚ ਵੀ ਉਹ ਇਲਾਕੇ
ਆਉਂਦੇ ਨੇ, ਪਰ ਆਪਾਂ ਨੂੰ ਪਤਾ ਆ ਵੀ ਅੱਜ ਕੱਲ ਹਰ ਇੱਕ ਪਾਸੇ ਜਿਹੜੀ ਕੰਸਟਰਕਸ਼ਨ ਕਾਫੀ ਹੁੰਦੀ ਜਾਂਦੀ ਆ, ਜ਼ੋਨਿੰਗ ਵਗੈਰਾ ਚੇਂਜ ਹੁੰਦੀ ਜਾਂਦੀ ਆ। ਹੋ ਸਕਦਾ ਵੀ ਕੁਝ ਅਜਿਹੇ ਇਲਾਕੇ ਵੀ ਹੋਣ ਜਿੱਥੇ ਰਿਹਾਇਸ਼ੀ ਥਾਂ ਆ, ਉੱਥੇ ਜਿਹੜੀ ਆ ਉਹਨਾਂ ਨੂੰ ਪ੍ਰੋਬਲਮ ਉੱਥੇ ਆ ਸਕਦੀ ਆ। ਸੋ 11 ਥਾਵਾਂ ਦੇ ਉੱਤੇ ਇਸ ਟਾਈਮ ਜਿਹੜੇ ਬੰਨ ਵੱਖ-ਵੱਖ ਥਾਂ ਦੇ ਉੱਤੇ ਇਸ ਰਿਵਰ ਦੇ ਜਿਹੜੇ ਉਹ ਪਾਟੇ ਪਏ ਨੇ। ਸੋ ਇਹ ਪਾੜ ਜਿਹੜੇ ਉੱਥੇ ਪਏ ਨੇ। IAT ਦੇ ਪਹਿਲਾਂ ਚੇਨਜ਼ ਕੰਟਰੋਲ ਰੱਖਿਆ ਗਿਆ ਸੀਗਾ, ਉਹ ਹੁਣ ਹਟਾ ਦਿੱਤਾ ਗਿਆ ਆ, ਪਰ ਜਿਹੜੇ ਕੈਲ ਟਰਾਂਸ ਵਾਲੇ ਆ ਉਹ ਕਹਿ ਰਹੇ ਆ ਵੀ ਭਾਈ ਹੌਲੀ ਚੱਲੋ, ਤੇਜ਼ ਜਾਣ ਦੀ ਜਿਹੜੀ ਲੋੜ ਨਹੀਂ ਆ। ਇੱਕ ਕੈਲ ਟਰਾਂਸ ਦੀ ਬਹੁਤ ਵਧੀਆ ਐਪ ਹੈਗੀ ਆ, ਆਈਫੋਨ ਆ ਜੇ ਕਿਸੇ ਕੋਲ ਜਾਂ ਐਂਡਰੋਇਡ ਆ, ਕੁਇਕ ਮੈਪ ਕਰਕੇ ਇੱਕ ਐਪ ਆ ਉਹਨਾਂ ਦੀ, ਉਹ ਤੁਸੀਂ ਡਾਊਨਲੋਡ ਕਰੋ ਤੇ ਉਹ ਡਾਊਨਲੋਡ ਹੋਣ ਤੋਂ ਬਾਅਦ ਦੇ ਵਿੱਚ ਤੁਸੀਂ ਦੇਖ ਸਕਦੇ ਆ ਵੀ ਕਿੱਥੇ ਕੀ ਜਿਹੜੀ ਕਿਹੜੀ ਥਾਂ ਦੇ ਉੱਤੇ ਰੋਡਸ ਨੂੰ ਜਾਂ ਕਿੱਥੇ ਜਿਹੜੇ ਆ ਉਹ ਪ੍ਰੋਬਲਮਸ ਆ ਜਾਂ ਬੰਦ ਜਿਹੜੇ ਉਹ ਕੀਤੇ ਗਏ ਆ। ਸੋ ਉਹ ਤੁਸੀਂ ਜਿਹੜਾ ਜ਼ਰੂਰ ਕਰ ਦੋ। ਸੋ ਜਿਹੜੀ ਉਹਦੇ ਵਿੱਚ ਲੋਕੇਸ਼ਨ ਤੁਹਾਨੂੰ ਔਨ ਕਰਨੀ ਪੈਣੀ ਆ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਵੀ ਤੁਹਾਡੇ ਇਲਾਕੇ ਦੇ ਵਿੱਚ ਕਿੱਥੇ ਜਿਹੜੀ ਉਹ ਪ੍ਰੋਬਲਮ ਹੈਗੀ ਆ, ਕਿਹੜੀਆਂ ਰੋਡਸ ਇਸ ਟਾਈਮ ਬੰਦ ਆ, ਕਿਹੜੀਆਂ ਜਿਹੜੀਆਂ ਉਹ ਚੱਲ ਰਹੀਆਂ ਆ। ਕੈਲ ਟਰਾਂਸ ਦੀ ਕੁਇਕ ਮੈਪ ਕਰਕੇ ਜਿਹੜੀ ਆ ਇਹ ਐਪ ਦਾ ਨਾਮ ਆ, ਉਸ ਨੂੰ ਡਾਊਨਲੋਡ ਤੁਸੀਂ ਸਾਰੇ ਜਾਣੇ ਜਿਹੜਾ ਉਹ ਕਰ ਲਓ ਤਾਂ ਜੋ ਤੁਹਾਨੂੰ ਪਤਾ ਲੱਗੇ ਵੀ ਕਿਹੜੇ ਰੋਡ ਕਲੋਜ਼ਰਸ ਜਿਹੜੇ ਉਹ ਕਿੱਥੇ ਆ। ਉਹ ਟਰਾਈ ਕਰਦੇ ਆ ਵੀ ਸਭ ਤੋਂ ਅਪ ਟੂ ਡੇਟ ਜਿਹੜੀ ਇਨਫੋਰਮੇਸ਼ਨ ਆ ਉਸ ਦੇ ਵਿੱਚ ਹੋਵੇ। ਜੇ ਕਿਸੇ ਨੇ ਕਿਧਰੋਂ ਲੰਘਣਾ ਵੜਨਾ ਆ, ਐਟਲੀਸਟ ਉਹਨੂੰ ਪਤਾ ਹੋਵੇ ਵੀ ਆਹ ਰੋਡਸ ਮੈਂ ਅਵੋਇਡ ਕਰਨੀ ਹੈ, ਇੱਥੇ ਨਹੀਂ ਜਾਣਾ ਹੈ। ਜੀ ਕੀ ਇਹ ਵੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਕਿ ਸੈਕਰਾਮੈਂਟੋ ਦੇ ਜਾਂ ਹੋਰ ਇਲਾਕਿਆਂ ਦੇ ਵਿੱਚ ਇਵੈਕੂਏਸ਼ਨ ਹੋ ਰਹੀ ਹੈ ਜਾਂ ਉੱਥੇ ਸੜਕਾਂ ਬੰਦ ਕੀਤੀਆਂ ਗਈਆਂ ਨੇ ਜਾਂ ਕਿਹੜੇ ਰਾਊਟ ਜਿਹੜੇ ਡਾਇਵਰਟ ਕੀਤੇ ਗਏ ਨੇ? ਇਹੋ ਜਿਹੇ ਮੌਕਿਆਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਧਿਆਨ ਰੱਖਣਾ ਜਿਹੜਾ ਉਹ ਜ਼ਰੂਰੀ ਹੁੰਦਾ। ਕਾਉਂਟੀਜ਼ ਦੇ, ਸਿਟੀਜ਼ ਦੇ ਜਿਹੜੇ ਉਹਨਾਂ ਦੀਆਂ ਵੈਬਸਾਈਟ, ਸ਼ੈਰਿਫ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ, ਉਹਨਾਂ ਦੇ ਉੱਤੇ ਜਿਹੜਾ ਉਹ ਨਜ਼ਰ ਜਿਹੜੀ ਉਹ ਤੁਹਾਨੂੰ ਰੱਖਣੀ ਪੈਂਦੀ ਆ। ਇਹ ਵਾਲੀ ਐਪ ਦੇ ਵਿੱਚ ਸਿਰਫ ਰੋਡ ਕਲੋਜ਼ਰਸ ਦਾ ਹੀ ਜਿਹੜਾ ਉਹ ਆਈ ਥਿੰਕ ਦੱਸਿਆ ਜਿਹੜਾ ਹੋ ਜਾਂਦਾ। ਆਪਣੇ ਨਾਲ ਕੁਝ ਹੋਰ ਕਾਲਰ ਜਿਹੜੇ ਨੇ ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਨੰਬਰ 408-272-5200 ਦੇ ਉੱਤੇ। ਕੁਲਦੀਪ, ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕਹਿਣਾ ਇਹ ਬੰਨ ਕਿਹੋ ਜਿਹਾ ਬੰਨਿਆ ਜੇ 11 ਹਵਾ ਤੋਂ ਚੰਗੀ ਵੱਟ ਬੰਨੀ ਹੋਵੇ ਨਹੀਂ ਟੁੱਟਦੀ, ਜਿਹੜਾ ਮਿੱਟੀ ਪਾਉਂਦਾ ਰਿਹਾ ਜੀ। ਇਹ ਦੇਖੋ ਇਹਨਾਂ ਨੇ ਮਿਲੀਅਨਸ ਆਫ ਡਾਲਰ ਖਰਚੇ ਵੀ ਸੀਗੇ ਕਈ ਥਾਵਾਂ ਦੇ ਉੱਤੇ ਬੰਨ ਨੂੰ, ਜਿਹੜਾ ਉਹ ਸਵਾਲ ਜਿਹੜੇ ਬਿਲਕੁਲ ਵਾਜਿਬ ਆ, ਜਿਹੜੇ ਉਸ ਥਾਂ ਦੇ ਉੱਤੇ ਰਹਿੰਦੇ ਵੀ ਭਾਈ ਤੁਸੀਂ ਤਾਂ ਸਾਡਾ ਨੁਕਸਾਨ ਕਰਨ ਨੂੰ ਤੁਰੇ ਆ ਵੀ ਕਿੱਥੋਂ ਕੰਮ ਕਰਾਇਆ ਆ। ਇਹ ਇੰਡੀਆ ਤੋਂ ਕੰਟਰੈਕਟਰ ਤਾਂ ਨਹੀਂ ਸੀ ਸੱਤ ਲੈ ਕੇ ਤੇ ਪੰਜਾਬ ਵਾਲੇ। ਬਿਲਕੁਲ ਨਹੀਂ ਸਹੀ, ਇਹ ਸਵਾਲ ਬਿਲਕੁਲ ਇਹ ਹੋਣਾ ਚਾਹੀਦਾ। ਹਾਂਜੀ, ਕਿੰਨੇ ਮਿਲੀਅਨ ਉੱਤੇ ਇਹਦੇ ਤੇ ਪਹਿਲਾਂ ਖਰਚੇ ਗਏ ਤੇ ਇੰਨੀ ਥਾਵਾਂ ਟੁੱਟ ਗਏ ਤੇ ਬਹੁਤ ਮਾੜੀ ਗੱਲ ਆ। ਬਿਲਕੁਲ ਜੀ, ਇਹ ਜਿਹੜਾ ਹੁਣ ਸਵਾਲ ਜਿਹੜੇ ਉੱਥੇ ਰਹਿ ਰਹੇ ਲੋਕ ਆ ਉਹਨਾਂ ਨੂੰ ਆਪਣੇ ਪ੍ਰਸ਼ਾਸਨ ਨੂੰ ਪੁੱਛਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਬਿਲਕੁਲ, ਥੈਂਕ ਯੂ ਜੀ, ਥੈਂਕ ਯੂ ਕਾਲ ਦੇ ਲਈ। ਹਾਂਜੀ, ਸੋ ਬਹੁਤ ਸਾਰੇ ਹਾਂਜੀ ਜੀ ਬਿਲਕੁਲ ਇਹ ਗੱਲ ਏਦਾਂ ਮੈਂ ਕਿ ਜਦੋਂ ਆਪਾਂ ਜਿਵੇਂ ਬਾਈ ਹੋਰਾਂ ਨੇ ਵੱਟ ਦਾ ਜ਼ਿਕਰ ਕੀਤਾ ਨਾ, ਤੇ ਮੀਂਹ ਬਹੁਤ ਆਉਂਦਾ ਸਾਉਣ ਭਾਦੋਂ ਦੇ ਵਿੱਚ ਹਨਾ, ਵੱਟਾਂ ਤੋੜ ਦਿੰਦਾ। ਤੇ ਮੈਨੂੰ ਵੈਸੇ ਨਹੀਂ ਪਤਾ ਵੀ ਪੰਜਾਬ ਦੇ ਵਿੱਚ ਕਿਹੜਾ ਸ਼ਬਦ ਉਹਦੇ ਲਈ ਯੂਜ਼ ਕੀਤਾ ਜਾਂਦਾ, ਪਰ ਜਦੋਂ ਖੇਤ ਇੱਕ ਥਾਂ ਤੋਂ ਕੋਈ ਕੋਨਾ ਖੁਰ ਜਾਵੇ ਤੇ ਉਹ ਡੂੰਘੇ ਖੇਤ ਚ ਚਲਾ ਜਾਵੇ, ਮੋਗਰਾ ਜਿਹਨੂੰ ਕਹਿੰਦੇ ਆ, ਮਲਵਈ ਭਾਸ਼ਾ ਚ ਉਹਨੂੰ ਘਾਰਾ ਕਹਿੰਦੇ ਵੀ ਘਾਰਾ ਪੈ ਗਿਆ। ਤੇ ਉਹ ਮਤਲਬ ਹੁਣ ਤਾਂ ਇਹ ਲੋਕ ਇੰਨੇ ਕੁ ਜੁਝਾਰੂ ਹੋ ਗਏ ਜਾਂ ਲੋਕਾਂ ਦਾ ਇੰਨਾ ਗਵਾਹ ਪੈ ਗਿਆ, ਸਾਡੇ ਖੇਤ 3-3 4-4 ਫੁੱਟ ਵੀ ਡੂੰਘੇ ਇੱਕ ਦੂਜੇ ਨਾਲੋਂ, ਕਈ ਥਾਂ ਉੱਚੇ ਆ ਫਿਰ ਉਸ ਤੋਂ ਨੀਵੇਂ ਆ ਹਨਾ। ਤੇ ਇਹ ਜਿਹੜੇ ਇਲਾਕੇ ਦੇ ਵਿੱਚ ਸਾਡੇ ਪਿੰਡ ਹੁੰਦੇ ਉਹ ਦਰਿਆਈ ਇਲਾਕਾ, ਉੱਥੇ ਦਰਿਆ ਵਗਦਾ ਰਿਹਾ, ਕਈ ਤਰ੍ਹਾਂ ਦੀਆਂ ਭੂਗੋਲਿਕ ਪਰਿਸਥਿਤੀਆਂ ਜੀ, ਲੋਕ ਉਹਨੂੰ ਬੋਚ ਲੈਂਦੇ ਆ। ਮਤਲਬ ਕਿ 100 ਰੁਪਏ ਲੀਟਰ, ਹਾਂਜੀ 100 ਰੁਪਏ ਲੀਟਰ ਤੇਲ ਆ, ਡੀਜ਼ਲ ਆ, ਤੇ ਅਗਲਾ ਕਹਿੰਦਾ ਯਾਰ ਜੀ ਇੰਜਨ ਚਲਾ ਕੇ ਵਾਹਣ ਭਰਿਆ ਤੇ ਜੇ ਘਾਰਾ ਪੈ ਗਿਆ ਤੇ ਸਾਰਾ ਖੂਹ ਤੇ ਜਾਣਾ ਹਨਾ, ਹੇਠਲੇ ਖੇਤ ਚ ਪਾਣੀ ਹੋਊਗਾ, ਉੱਥੇ ਵੇਸਟ ਹੀ ਆ। ਤੇ ਪਰ ਮਤਲਬ ਸਰਕਾਰਾਂ ਕੋਲੇ ਕਿੰਨਾ ਸਰਮਾਇਆ ਤੇ ਕਿੰਨੀ ਮਸ਼ੀਨਰੀ ਆ। ਇੱਕ ਆਮ ਜ਼ਿਮੀਂਦਾਰ ਕੋਲੇ ਕੀ ਆ, ਟਰੈਕਟਰ, ਸੁਹਾਗਾ, ਹਲ, ਤਵੀਆਂ ਕਈ ਇੱਕ ਉਹਦੇ ਕੋਲੇ, ਹੋਰ ਕੀ ਆ। ਉਹ ਨਹੀਂ ਮਤਲਬ ਛੇਤੀ ਕਿਤੇ ਟੁੱਟਣ ਦਿੰਦਾ, ਉਹਨੂੰ ਪਤਾ ਹੁੰਦਾ ਕਿ ਯਾਰ ਨੁਕਸਾਨ ਆ, ਵੱਟ ਨਹੀਂ ਟੁੱਟਣ ਦਿੰਦਾ ਛੇਤੀ ਕਿਤੇ। ਮੀਂਹ ਤੋੜ ਜਾਣ ਉਦੋਂ ਬਾਅਦ ਫੇਰ ਉਹ ਵਿਚਾਰਾ ਲੱਗਿਆ ਰਹਿੰਦਾ, ਭਰਪਾਈ ਕਰ ਲੈਂਦਾ। ਪਰ ਇੰਨੀ ਮਤਲਬ 11 ਥਾਵਾਂ ਤੋਂ ਟੁੱਟ ਜਾਣਾ, ਰਾਜਕਰਮਵੀਰ ਸਿੰਘ ਜੀ, ਇਹ ਵੀ ਸਵਾਲ ਕਾਫੀ ਵਾਜਬ ਹੈ, ਅਹਿਮ ਸਵਾਲ ਹੈ ਜੀ। ਹਾਂਜੀ, 2 ਥਾਵਾਂ ਤੋਂ ਤੇ ਬਹੁਤ ਵੱਡੇ ਪਾੜੇ ਨੇ। 2000 ਦਾ ਜਿਵੇਂ ਇੱਕ 3000 ਫੁੱਟ ਦਾ ਹੋ ਸਕਦਾ, ਕਈ ਥਾਵਾਂ ਤੇ ਥੋੜੇ ਹੋਣ, ਪਰ ਪਾਣੀ ਤਾਂ ਵਗਣਾ ਹੀ ਆ। ਜੇ ਪਾਣੀ ਵਗਦਾ ਗਿਆ ਤਾਂ ਉਹ ਜਦੋਂ ਹੁਣ ਉਹ ਦਰਿਆ ਹੋਰ ਚੜ ਕੇ ਆਉਣਾ ਆ, ਜਿਹੜਾ ਉੱਤੇ ਟੁੱਟਾ ਆ ਉਹਨੇ ਹੋਰ ਖਿਲਰਨਾ, ਉਹ ਪਾੜਾ ਜਿਹੜਾ ਹੋਰ ਉਹ ਵਧਣਾ ਹੈ। ਸੋ ਇਹ ਭਾਈ ਧਿਆਨ ਰੱਖਣ ਦੀ ਜ਼ਰੂਰਤ ਆ ਬਹੁਤ ਸਾਰੇ ਥਾਵਾਂ ਦੇ ਉੱਤੇ, ਈਵਨ ਜਿਹੜੇ ਫ੍ਰੀਵੇਜ਼ ਦੇ ਉੱਤੇ ਵੀ ਆ ਨਾ, ਹੁਣ ਉਹਨਾਂ ਥਾਵਾਂ ਦੇ ਉੱਤੇ ਕਈ ਥਾਵਾਂ ਦੇ ਉੱਤੇ ਰੁੱਖ ਡਿੱਗਣ ਦਾ ਖਤਰਾ ਹੈ।
ਜਿਹੜੇ ਇਰਦ ਗਿਰਦ ਜਿਹੜੇ ਹੋਣਗੇ, ਜਾਂ ਅਰਬਨ ਏਰੀਆਜ਼ ਦੇ ਵਿੱਚ ਸਭ ਤੋਂ ਜ਼ਿਆਦਾ ਖਤਰਾ ਜਿਹੜੇ ਰੁੱਖਾਂ ਦੇ ਡਿੱਗਣ ਦਾ ਇਸ ਟਾਈਮ ਜਿਹੜਾ ਬਣਿਆ ਆ। ਪਾਣੀ ਧਰਤੀ ਜਿਹੜੀ ਬਿਲਕੁਲ ਪੋਲੀ ਹੋਈ ਆ ਤੇ ਜੜਾਂ ਦੀ ਜਿਹੜੀ ਪਕੜ ਆ ਉਹਦੇ ਨਾਲ ਘਟਦੀ ਆ। ਆਬਵੀਅਸਲੀ ਜਿਹੜੀ ਗੱਲ ਆ, ਜਿਹੜੇ ਅਰਬਨ ਏਰੀਆ ਦੇ ਵਿੱਚ ਜਿਹੜੇ ਰੁੱਖ ਹੁੰਦੇ, ਚਾਹੇ ਉਹ ਕਿੰਨੇ ਵੀ ਪੁਰਾਣੇ ਆ, ਉਹਨਾਂ ਦੀਆਂ ਜੜਾਂ ਬਹੁਤੀਆਂ ਉੱਤੇ ਹੁੰਦੀਆਂ, ਜਾਂ ਕੁਝ ਕੁ ਫੁੱਟ ਹੀ ਜਿਹੜੀਆਂ ਥੱਲੇ ਨੂੰ ਹੁੰਦੀਆਂ, ਜ਼ਿਆਦੀਆਂ ਡੂੰਘੀਆਂ ਨਹੀਂ ਗਈਆਂ ਹੁੰਦੀਆਂ। ਬਿਲਕੁਲ। ਸੋ ਉਹਨਾਂ ਦੇ ਉਖੜ ਕੇ ਡਿੱਗਣ ਦਾ ਖਤਰਾ ਜਿਹੜਾ ਉਹ ਇਸ ਟਾਈਮ ਬਹੁਤ ਜਿਹੜਾ ਉਹ ਜ਼ਿਆਦਾ ਆ। ਸੋ ਧਿਆਨ ਦੇ ਨਾਲ। ਆਪਣੇ ਨਾਲ ਜੁੜੇ ਨੇ ਜਤਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਇੱਥੋਂ ਸੈਕਰਾਮੈਂਟੋ ਤੋਂ ਨਾਰਥ ਈਸਟ ਰੋਜ਼ਵੈਲ ਆਬਰਨ ਦੇ ਇਲਾਕੇ ਚੋਂ ਕਾਲ ਕਰਦਾ ਸੀ। ਠੀਕ ਹੈ ਜੀ। ਤੇ ਬੜੀ ਘਟਾ ਕਾਲੀ ਚੜੀ ਦੇਖ ਕੇ ਡਰ ਜਿਹਾ ਲੱਗਦਾ, ਪਤਾ ਨਹੀਂ ਕਿੰਨਾ ਕੁ ਵਰ ਜਾਣਾ। ਹਾਂ ਜੀ, ਹਾਂਜੀ। ਤੇ ਇੱਕ ਦੋ ਸੁਝਾਅ ਤੁਸੀਂ ਵੈਸੇ ਕਰ ਵੀ ਲਿਆ ਕਵਰ, ਮੈਂ ਫਿਰ ਦੁਬਾਰਾ ਕਰ ਜ਼ਰੂਰ ਦੱਸੋ ਜੀ। ਕੋਈ ਨਹੀਂ। ਪਹਿਲੀ ਤਾਂ ਗੱਲ ਜੀ, ਆਪਣੇ ਘਰਾਂ 'ਚ ਆਮ ਤੌਰ ਤੇ ਜਿੰਨੇ ਕੁ ਜੀ ਉਹਨੇ ਕੁ ਸੈਲਫੋਨ ਸਾਰਿਆਂ ਕੋਲ ਹੁੰਦੇ ਆ। ਬਿਲਕੁਲ। ਆਪਣੇ ਸੈਲਫੋਨਾਂ ਨੂੰ 100% 100% ਚਾਰਜ ਕਰਕੇ ਰੱਖੋ। ਠੀਕ ਹੈ। ਆਮ ਤੌਰ ਤੇ ਅਸੀਂ ਰਾਤ ਨੂੰ ਸੌਣ ਲੱਗੇ ਚਾਰਜ ਤੇ ਲਾ ਦਿੰਦੇ, ਦਿਨੇ ਵਰਦੇ ਰਹਿੰਦੇ, ਪਿਆ ਰਹਿੰਦਾ ਇੱਧਰ ਉੱਧਰ, ਉਹਨੂੰ ਚਾਰਜ ਕਰਕੇ ਰੱਖੋ ਪੂਰਾ। ਤੇ ਦੂਜੀ ਗੱਲ, ਆਪਣੇ ਘਰਾਂ 'ਚ ਆਮ ਤੌਰ ਤੇ ਚੱਕਵੇਂ ਚੁੱਲ੍ਹੇ ਵੀ ਹੁੰਦੇ ਸਾਰੇ ਘਰਾਂ 'ਚ ਤਕਰੀਬਨ। ਜੇ ਨਹੀਂ ਹੈਗਾ ਤੇ ਲੈ ਲਓ, ਤੇ ਗੈਸ ਦਾ ਸਿਲੰਡਰ ਭਰਾ ਕੇ ਜ਼ਰੂਰ ਰੱਖੋ। ਬਿਲਕੁਲ। ਕਿਉਂਕਿ ਆਪਣੇ ਘਰਾਂ 'ਚ ਸੁੱਕੀਆਂ ਦਾਲਾਂ ਵਗੈਰਾ ਤਾਂ ਆਮ ਪਈਆਂ ਹੁੰਦੀਆਂ, ਕੋਈ ਇਹੋ ਜਿਹਾ ਨਾ ਹੋ ਜਾਏ ਤਾਂ ਘੱਟ ਵੱਧ 2-4 ਦਿਨ ਦਾਲ ਤਾਂ ਬੰਦਾ ਧਰ ਕੇ ਖਾ ਸਕਦਾ। ਬਿਲਕੁਲ ਸਹੀ। ਕਿਉਂਕਿ ਜੇ ਇੰਡਕਸ਼ਨ ਤੇ ਚੱਲਦਾ ਉਹ ਤਾਂ ਚੱਲਣੀ ਨਹੀਂ ਬਿਜਲੀ ਤੋਂ ਬਗੈਰ। ਐਟਲੀਸਟ ਜਿਹੜੀ ਅੱਗ ਵਾਲੇ ਹੈਗੇ ਤੁਹਾਡੇ ਉਹ ਤਾਂ ਚੱਲਦੇ ਰਹਿਣ। ਹਾਂ, ਇਸ ਕਰਕੇ ਇਸੇ ਪੋਰਟੇਬਲ ਜਿਹੜੇ ਚੁੱਲ੍ਹੇ ਤੇ ਗੈਸ ਦੇ ਸਿਲੰਡਰ ਜ਼ਰੂਰ ਰੱਖੋ ਜੀ। ਬਾਕੀ ਆਪਣੀਆਂ ਕਾਰਾਂ ਨੂੰ ਦਰਖਤਾਂ ਹੇਠਾਂ ਨਾ ਖੜਾ ਕਰੋ। ਸਾਡੇ ਇਲਾਕੇ 'ਚ ਕਈ ਕਾਰਾਂ ਇਸ ਇਲਾਕੇ 'ਚ ਦਰਖਤ ਡਿੱਗ ਪਏ ਤੇ ਕਾਰਾਂ ਥੱਲੇ ਆ ਕੇ ਨੁਕਸਾਨ ਹੋ ਗਿਆ। ਜੀ, ਉਹੀ ਜਿਹੜੀ ਗੱਲ ਆਪਾਂ ਕਰ ਰਹੇ ਸੀ, ਜੜਾਂ ਉੱਪਰ ਵਾਲੀ। ਜੀ, ਥੈਂਕ ਯੂ ਜੀ, ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ। ਸੋ ਬੱਦਲ ਤਾਂ ਤੁਸੀਂ ਦੇਖੋ ਰਾਜਕਰਮਵੀਰ ਸਿੰਘ ਜੀ, ਬੇ ਏਰੀਏ ਦੇ ਵਿੱਚ ਆਪਾਂ ਸ਼ੁਰੂਆਤ ਕੀਤੀ ਸੀ ਪ੍ਰੋਗਰਾਮ ਦੀ, ਤੇ ਕਾਲੀ ਘਟਾ ਸੈਕਰਾਮੈਂਟੋ ਤੇ ਹੋਰ ਵੀ ਕਈ ਇਲਾਕੇ। ਦੇਖੋ 2500 ਮੀਲ ਚੌੜਾ ਇਸ ਟਾਈਮ ਜਿਹੜਾ ਮੀਂਹ ਬਰਸਾਤ ਜਿਹੜੀ ਕਿਤੇ ਵੱਧ ਕਿਤੇ ਘੱਟ, ਪਰ ਇੱਥੇ ਬਿਲਕੁਲ ਕਨਸੈਂਟਰੇਟਡ ਆ। ਇੱਥੇ ਸਭ ਤੋਂ ਜ਼ਿਆਦਾ ਜਿਹੜੀ ਕਾਲੀ ਘਟਾ ਜੀ ਦੇਖੋ। ਹੁਣ ਇਹਨਾਂ ਨੇ ਤਾਂ ਕਈ ਕੁਝ ਦੇਖਿਆ ਜ਼ਿੰਦਗੀ 'ਚ। ਜੀ। ਕਈ ਥਾਵਾਂ ਦੇ ਉੱਤੇ ਕਿੰਨੀਆਂ ਘਟਾਵਾਂ ਸੌਣ ਭਾਦੋ ਵਾਲੀਆਂ ਵੀ ਦੇਖੀਆਂ, ਉਹ ਵੀ ਕਿੱਦਾਂ ਹੁੰਦੀਆਂ। ਹੁਣ ਇੱਥੇ ਕਿਤੇ ਵੀ ਦੇਖ ਕੇ ਡਰ ਲੱਗਦਾ ਵੀ ਪਤਾ ਨਹੀਂ ਕੀ ਜਿਹੜਾ ਹੋਣਾ, ਕਿਤੇ ਬੱਦਲ ਨਾ ਫਟ ਜੇ, ਕਿਤੇ ਕਿ ਇਦਾਂ ਦੀ ਜਿਹੜੀ ਚੀਜ਼ ਨਾ ਹੋਵੇ। ਸੋ ਐਟਮੋਸਫੇਰਿਕ ਰਿਵਰ ਇਦਾਂ ਦੀ ਇਸ ਟਾਈਮ ਬਣੀ ਆ ਵੀ ਜਿਹਦਾ ਫਰੀਵੇ ਬਣ ਜਾਂਦਾ ਨਾ, ਵੀ ਬਸ ਪਾਣੀ ਜਿਹੜਾ ਉੱਠ ਕੇ ਸਿੱਧਾ ਇੱਧਰ ਨੂੰ ਹੀ ਤੁਰਿਆ, ਕੈਲੀਫੋਰਨੀਆ ਵੱਲ ਨੂੰ ਜਿਹੜਾ ਇਹ ਤੁਰਿਆ ਆ। ਸੋ ਦਰਿਆ ਜਿਹੜਾ ਇਸ ਟਾਈਮ ਅਸਮਾਨ ਦੇ ਵਿੱਚ ਜਿਹੜਾ ਦਰਿਆ ਵਗ ਰਿਹਾ ਆ ਬੱਦਲਾਂ ਦਾ, ਉਹ ਇੱਧਰ ਨੂੰ ਜਿਹੜਾ ਉਹਨਾਂ ਨੇ ਰੁੱਖ ਕੀਤਾ ਹੋਇਆ ਤੇ ਉਹ ਵਰਨਾ ਆ। ਤੇ ਜਦੋਂ ਵਰਨਾ ਆ ਤੇ ਉਹਨੇ ਫਿਰ ਪਾਣੀ ਜਲਥਲ ਕਰਨੀ ਆ। ਜਿਹੜੇ ਸੋਕੇ ਤੋਂ ਬਾਅਦ ਦੇ ਵਿੱਚ ਇਦਾਂ ਦਾ ਜਿਹੜਾ ਹੋਣਾ ਆ, ਉਹਨੇ ਨੁਕਸਾਨ ਵੀ ਫਿਰ ਜਿਹੜਾ ਕਰਨਾ। ਬਿਲਕੁਲ। ਜਸਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ, ਆਪਣੇ ਨਾ ਕੈਲੀਫੋਰਨੀਆ ਡਰਾਟ ਬਹੁਤ ਲੰਬਾ ਟਾਈਮ ਚੱਲਿਆ ਨਾ ਜੀ। ਜੇ ਤਾਂ ਇੱਕ ਦਿਨ ਪੈ ਕੇ ਹਫ਼ਤਾ ਬ੍ਰੇਕ ਹੋ ਜਾਏ, ਫੇਰ ਪੈ ਜਾਏ, ਫੇਰ ਤਾਂ ਹੈਗਾ ਵਧੀਆ। ਬਹੁਤ ਸੋਹਣੀ ਗੱਲ ਹੋ ਜਾਂਦੀ ਆ। ਜੇ ਲੰਮਾ ਚੱਲ ਗਿਆ ਲਗਾਤਾਰ ਤਾਂ ਜਿਹੜੇ ਮਰਜ਼ੀ ਏਰੀਆ 'ਚ ਬੈਠੇ ਆ, ਫਿਰ ਫਲੱਡ ਤਾਂ ਆਉਣਾ ਹੀ ਹੋਣਾ। ਬਿਲਕੁਲ ਸਹੀ। ਤੇ ਮੈਂ ਕਹਿੰਦਾ ਇੱਕ ਤਾਂ ਜਿਹੜੀ ਗੱਡੀਆਂ ਦਰਖਤਾਂ ਥੱਲੇ ਖੜੀਆਂ ਕਰੋ, ਇੱਕ ਪਾਣੀ ਜ਼ਰੂਰ ਭਰ ਕੇ ਰੱਖੋ। ਠੀਕ ਹੈ। ਪਿੱਛੋਂ ਬੰਦ ਹੋ ਗਿਆ ਨਾ, ਤੁਸੀਂ ਬਾਲਟੀਆਂ ਬੜੀ ਜੋ ਵੀ ਕਰ ਸਕਦੇ ਹੋ, ਪਹਿਲੋਂ ਹੀ ਭਰ ਕੇ ਰੱਖ ਲਓ। ਸਹੀ ਗੱਲ। ਤੇ ਬਾਕੀ ਉਹਨਾਂ ਭਾਈ ਸਾਨੂੰ ਕਹਿਤਾ ਜਿੱਦਾਂ ਸਿਲੰਡਰ ਵੀ ਤੁਹਾਨੂੰ ਚਾਹੀਦਾ, ਤੇ ਬਾਕੀ ਆਦੀ ਬ੍ਰੈਡ ਬਰੂਡ ਜੋ ਵੀ ਨਹੀਂ ਬਣਾ ਹੋਇਆ, ਰੋਟੀ ਦੀ ਜਦੋਂ ਖਾਣ ਖੂਣ ਦਾ ਜਗ੍ਹਾ ਜਗਾੜਨਾ ਚਾਹੀਦਾ ਤੁਹਾਨੂੰ। 2 ਮਹੀਨੇ ਦੀ ਡੇਟ ਹੁੰਦੀ ਹੈ, ਜੇ 2-4 ਦਿਨ ਜੇ ਏਦਾਂ ਤਾਂ ਹੈ ਨਹੀਂ, ਜੇ ਇੱਕ ਫਲੱਡ ਏਰੀਆ ਹੋਵੇ ਤਾਂ ਉਹਨੂੰ ਹਫ਼ਤਾ ਤੋਂ ਹਫ਼ਤਾ ਨੌਰਮਲ ਲੱਗ ਜਾਂਦੇ। ਬਿਲਕੁਲ ਸਹੀ ਗੱਲ ਜੀ। ਤੇ ਉਹ ਤੇ ਬਾਕੀ ਆਪ ਜਿੰਨੇ ਕ ਆਪਣੇ ਲੋਕ ਹੈਗੇ ਆਪਸ ਵਿੱਚ ਕਨੈਕਟ ਰਹਿਣਾ ਚਾਹੀਦਾ, ਤੇ ਨੈਟਵਰਕ ਦਾ ਵੀ ਥੋੜਾ ਧਿਆਨ ਰੱਖਣਾ ਚਾਹੀਦਾ। ਜਿਹੜੇ ਬਜ਼ੁਰਗ ਆ ਬਾਹਰ ਤਾਂ ਨਹੀਂ ਜਾ ਸਕਦੇ, ਉਹਨਾਂ ਦੀ ਵਾਈਟ ਲੈਣੀ ਚਾਹੀਦੀ ਆ। ਜੀ ਬਿਲਕੁਲ। ਨਹੀਂ ਹੁਣ ਤਾਂ ਘਰੇ ਬਹਿ ਕੇ ਕੋਈ ਨਹੀਂ, ਬੋਰ ਹੋ ਲੋ, ਪਰ ਬੰਦਾ ਅੰਦਰ ਰਵੇ, ਸੁਰੱਖਿਅਤ ਰਵੇ, ਚੰਗਾ। ਠੀਕ ਹੈ। ਗੱਡੀਆਂ ਦਰਖਤਾਂ ਤੋਂ ਥੋੜਾ ਜਿਹਾ ਦੂਰ ਰੱਖੋ, ਇਹ ਦਰਖਤ ਡਿੱਗਣੇ ਹੀ ਆ। ਬਹੁਤ ਜ਼ਿਆਦਾ ਕਰਾਊਡ ਚੱਲਿਆ, ਹੁਣ ਗਿੱਲਾ ਹੋ ਗਿਆ ਸਾਰਾ ਕੁਝ, ਤਾਂ ਪੋਲਾ ਹੋ ਗਿਆ। ਬਿਲਕੁਲ ਸਹੀ ਜੀ। ਹਾਂਜੀ, ਇਹ ਕੰਮ ਹੋਣਾ ਹੀ ਹੈ ਜੀ। ਇਹ ਚਲੋ ਪਰਮਾਤਮਾ ਸਾਰਿਆਂ ਨੂੰ ਠੀਕ ਠਾਕ ਰੱਖੇ। ਜੀ। ਬਾਕੀ ਇੱਕ ਗੱਲ ਦਾ ਜ਼ਿਕਰ ਕਰਦੇ ਚੱਲੀਏ ਆਪਾਂ, ਕਿ ਸਾਡਾ ਮੰਤਵ ਮਕਸਦ ਤੁਹਾਨੂੰ ਡਰਾਉਣਾ ਨਹੀਂ ਹੈ ਸਾਰਿਆਂ ਨੂੰ। ਨਹੀਂ ਜੀ, ਇਹ ਤਾਂ ਇਤਲਾਹ ਦੇ ਰਹੇ ਆ। ਇਹ ਇਤਲਾਹ ਹੈ ਇੱਕ ਤਰੀਕੇ ਨਾਲ। ਦੇਖੋ ਜਿਹੜੀਆਂ ਅਧਿਕਾਰ ਪ੍ਰਸ਼ਾਸਨ ਉਹਨੇ ਆਪਣੇ ਤਰੀਕੇ ਨਾਲ ਇਤਲਾਹ ਦੇਣੀ ਹੈ ਕਿ ਭਾਈ ਆਹ ਹੋ ਗਿਆ, ਤੇ ਜਿਹਨੇ ਮੀਡੀਆ ਜਿਹੜਾ ਉਹਨੇ ਆਪਣੇ ਤਰੀਕੇ ਨਾਲ ਵਿਸਲਬਲੋਇੰਗ ਕਰਨੀ ਹੈ ਕਿ ਬਈ ਆਹ ਸੂਚਨਾਵਾਂ ਨੇ,
ਇਹਨਾਂ ਇਲਾਕਿਆਂ ਦੇ ਵਿੱਚ ਆ ਜਿਹੜੀਆਂ ਹਾਲਾਤ ਬਣ ਚੁੱਕੇ ਨੇ ਤੇ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਤੁਹਾਨੂੰ ਆ ਚੀਜ਼ਾਂ ਕਰਨੀਆਂ ਕਦਮ ਚਾਹੀਦੀਆਂ। ਚੱਕਣੇ ਚਾਹੀਦੇ ਹਾਂਜੀ, ਨੇ। ਆਪਾਂ ਸ਼ੁਰੂਆਤ ਹੀ ਇੱਥੋਂ ਕੀਤੀ ਸੀ, ਫੂਡ ਤੋਂ, ਪਾਣੀ ਤੋਂ, ਹੀਟ ਤੋਂ, ਪੋਰਟੇਬਲ ਉਹ ਜਿਹੀਆਂ ਚੀਜ਼ਾਂ ਤੋਂ, ਪੋਰਟੇਬਲ ਜਨਰੇਟਰ ਤੋਂ, ਕਿ ਅਲਟਰਨੇਟ ਤੁਹਾਡੇ ਕੋਲੇ ਹੋਣਾ ਚਾਹੀਦਾ ਕਿ ਮੈਂ ਜੇ ਮੇਰੇ ਕੋਲੇ ਬਿਜਲੀ ਤੇ ਖਾਣਾ ਅਸੀਂ ਬਣਾਉਣ ਹਰ ਰੋਜ਼ ਸਾਡੀ ਆਦਤ ਹੈ ਤੇ ਸਾਡੇ ਕੋਲੇ ਇਹਦਾ ਅਲਟਰਨੇਟ ਕੀ ਹੈ ਜੇ ਬਿਜਲੀ ਨਹੀਂ ਹੈ ਤਾਂ। ਇਸ ਤਰ੍ਹਾਂ ਜੇ ਪਾਣੀ ਦੀ ਸਪਲਾਈ ਬੰਦ ਹੁੰਦੀ ਹੈ ਤੇ ਪਾਣੀ ਦਾ ਅਲਟਰਨੇਟ ਕੀ ਹੈ। ਇਸ ਤਰ੍ਹਾਂ ਜੇ ਕੱਪੜੇ ਭੇਜੇ ਜਾਂਦੇ ਨੇ ਜਾਂ ਕੱਪੜੇ ਤੁਹਾਡੇ ਘਰ ਪਏ ਨੇ ਜਾਂ ਕਿਤੇ, ਤਾਂ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਰੱਖਣਾ, ਮਲਟੀ ਲੇਅਰ ਜ਼ਰੂਰ ਯੂਜ਼ ਕਰੋ ਕਿਉਂਕਿ ਹਵਾ ਬਹੁਤ ਠੰਡੀ ਵਗਦੀ ਹੈ ਜੀ। ਜੀ ਮੈਡੀਸਨ, ਜਿਹੜੀਆਂ ਹੋਰ ਐਮਰਜੈਂਸੀ ਲਾਈਟਸ, ਆਪਣੇ ਫੋਨ ਦਾ ਕਾਰ ਵਾਲਾ ਚਾਰਜਰ, ਕਾਰ ਦੀ ਟੈਂਕੀ ਫੁੱਲ ਕਰਕੇ ਰੱਖਣਾ, ਇਹ ਤਾਂ ਸਗੋਂ ਚੀਜ਼ਾਂ ਤੁਹਾਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਜੀ ਚਾਹੀਦੀ। ਬਿਲਕੁਲ ਜੀ। ਖਾਣ ਪੀਣ ਦਾ ਕੁਛ ਇਦਾਂ ਦਾ ਨਾਨ ਪੈਰਿਸ਼ੇਬਲ ਫੂਡ ਜਿਸ ਨੂੰ ਆਖਿਆ ਜਾਂਦਾ ਹੈ, ਹਾਂਜੀ, ਖਰਾਬ ਨਾ ਹੋਣ ਵਾਲਾ, ਨਾ ਹੋਣ ਜਿਹੜਾ ਫ੍ਰਿਜ ਤੋਂ ਬਾਹਰ ਵੀ ਰਹਿ ਰੱਖੋ ਸਕਦਾ। ਤੇ ਰਹਿ ਸਕਦਾ ਆ, ਜੀ, ਉਦਾਂ ਦੀਆਂ ਚੀਜ਼ਾਂ, ਕੁਛ ਪ੍ਰੋਟੀਨ ਬਾਰਸ, ਇਹ ਮਤਲਬ ਇਹ ਨਹੀਂ ਆ ਵੀ ਹੁਣ ਆਪਾਂ ਦੁਕਾਨਾਂ ਨੂੰ ਭੱਜੇ ਜਾਈਏ ਤੇ ਲੈ ਲਈਏ। ਹਾਂਜੀ, ਹੁਣ ਤਾਂ ਚਲੋ ਜਿਹੜਾ ਵਕਤ ਆ ਗਿਆ, ਜੇ ਤੁਹਾਡੇ ਕੋਲ ਮੌਕਾ ਹੈਗਾ ਲੈ ਆਓ, ਪਰ ਇਹ ਵੀ ਨਹੀਂ ਆ ਵੀ ਪੈਨਿਕ ਬਾਇੰਗ ਵੀ ਨਹੀਂ ਕਰਨੀ। ਇਹ ਵੀ ਅਸੀਂ ਨਾਲ ਤੁਹਾਨੂੰ ਇਹ ਕਹਿੰਦੇ ਆ, ਹਾਂਜੀ, ਹੈ ਥੋੜੇ ਦਿਨਾਂ ਦੀ ਜਿਹੜੀ ਇਹ ਗੱਲ ਆ ਕਿ ਹਾਂਜੀ। ਲੰਘ ਜਾਣਾ ਆ ਵਕਤ, ਦੈਟਸ ਓਕੇ। ਇੰਨਾ ਕਈ ਵਾਰੀ ਰਾਸ਼ਨ ਹੁੰਦਾ ਹੀ ਆ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੀ ਕਰਨਾ ਆ, ਕਦੋਂ ਕਰਨਾ ਆ, ਹਾਂਜੀ, ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਤੁਹਾਨੂੰ ਪਤਾ ਹੋਵੇ ਹਾਂਜੀ, ਤੇ ਅਗਲੀ ਵਾਰ ਲਈ ਰੱਬ ਨਾ ਕਰੇ ਕੋਈ ਐਮਰਜੈਂਸੀ ਆਉਂਦੀ ਆ, ਹਾਂਜੀ, ਉਹਨੂੰ ਕਿੱਦਾਂ ਜਿਹੜਾ ਉਹ ਨਜਿੱਠਣਾ ਆ, ਉਹਦੇ ਹਮ। ਲਈ ਤੁਹਾਨੂੰ ਜਿਹੜਾ ਉਹ ਜ਼ਰੂਰ ਧਿਆਨ ਜੀ, ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਹਾਂਜੀ। ਅਜੇ ਮਤਲਬ ਇਹ ਆ ਵੀ ਕਾਲੀਆਂ ਘਟਾਵਾਂ ਛਾਈਆਂ ਪਈਆਂ ਨੇ, ਛਾਈਆਂ ਵਰਨੀਆਂ ਪਈਆਂ। ਸ਼ੁਰੂ ਨਹੀਂ ਹੋਈਆਂ। ਸ਼ੁਰੂ ਨਹੀਂ ਹੋਈਆਂ। ਹੋ ਸਕਦਾ ਸ਼ਾਮ ਨੂੰ ਪੈ ਜਾਣ, ਹੁਣ ਤੋਂ ਹਾਂਜੀ। ਕੁਝ ਘੰਟੇ ਬਾਅਦ ਪੈ ਜਾਣ, ਹਾਂਜੀ। ਜਾਂ ਰਾਤ ਨੂੰ ਜਿਹੜਾ ਉਹ ਪੈ ਜਾਣ। ਪਰ ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਜਿਹੜਾ 8 ਇੰਚ ਦਾ ਜ਼ਿਕਰ ਕੀਤਾ ਨਾ ਰਾਜਕਰਮਵੀਰ ਸਿੰਘ ਜੀ, ਉਹਨੇ ਮੈਨੂੰ ਇੱਕ ਵਾਰੀ ਨਾ, ਜਿਵੇਂ ਪੰਜਾਬੀ ਦੇ ਵਿੱਚ ਉਹ ਕਹਿੰਦੇ ਨਾ, ਲੂੰ ਕੰਡਾ ਖੜਾ ਕਰ ਦੇਣਾ, ਨਹੀਂ ਬਹੁਤ ਜ਼ਿਆਦਾ ਹੁੰਦਾ ਆ ਪ੍ਰਵੀਨ, ਲਾਈਕ 8 ਇੰਚ ਕਹਿਣਾ ਹੀ ਮੈਨੂੰ ਜਿਹੜਾ ਉਹ ਸੌਖਾ ਆ, ਅੱਧੇ ਫੁੱਟ ਤੋਂ ਜ਼ਿਆਦਾ, ਅੱਧੇ ਫੁੱਟ ਤੋਂ ਜ਼ਿਆਦਾ। ਹਾਂਜੀ। ਸੋ ਬਿਲਕੁਲ ਇਹ ਜਿਹੜਾ ਹੈ ਨਾ, ਧਿਆਨ ਜਿਹੜਾ ਉਹ ਰੱਖਣ ਦੀ ਬਹੁਤ ਜ਼ਿਆਦਾ ਜਿਹੜੀ ਉਹ ਜ਼ਰੂਰਤ ਹੈ। ਵੀ ਬਿਲਕੁਲ। ਕੀ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਆ। ਸੋ ਇਹਨਾਂ ਚੀਜ਼ਾਂ ਦਾ ਭਾਈ ਜਿਹੜਾ ਵਿਸ਼ੇਸ਼ ਤੌਰ ਧਿਆਨ ਰੱਖੋ। ਐਕਸੀਡੈਂਟ ਹੋਣ ਦਾ ਖਤਰਾ ਇਸ ਟਾਈਮ ਸਭ ਤੋਂ ਵੱਧ ਹੁੰਦੇ ਆ, ਹਾਂਜੀ, ਤੇ ਗੱਡੀਆਂ ਸਲਿੱਪ ਕਰਨੀਆਂ, ਸਕਿਡ ਕਰਨੀਆਂ, ਉਹ ਵੀ ਆ। ਤੇ ਜਿਹੜੇ ਉਤਲੇ ਇਲਾਕਿਆਂ ਦੇ ਵਿੱਚ ਇਹ ਵੀ ਤੁਹਾਨੂੰ ਦੱਸ ਦਈਏ ਵੀ ਚੰਗੀ ਬਰਫ਼ਬਾਰੀ ਵੀ ਪੈ ਰਹੀ ਆ, ਉਹ ਪੈਣੀ ਆ 2 ਦਿਨ ਜਿਹੜੀ ਉਹ ਚੰਗੀ ਬਰਫ਼ਬਾਰੀ ਪੈਣੀ ਆ। ਹੁਣ ਤੁਸੀਂ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਪਲਾਨ ਕਰ ਰਹੇ ਆ, ਕੋਈ ਵੀ ਜਾਣਾ ਹੈ, ਕਿਵੇਂ ਜਾਣਾ ਹੈ, ਮੇਕ ਸ਼ੋਰ ਕਰੋ ਵੀ ਤੁਹਾਨੂੰ ਪੂਰੇ ਹਾਲਾਤਾਂ ਦਾ ਅੰਦਾਜ਼ਾ ਹੋਵੇ ਜੀ, ਵੀ ਕੀ ਜਿਹੜਾ ਉੱਥੇ ਹੋਣਾ ਆ, ਕਿੰਨੀ ਕੁ ਬਰਫ਼ਬਾਰੀ ਹੋਣੀ ਆ, ਜੇ ਉਧਰ ਨੂੰ ਤੁਸੀਂ ਰਹਿੰਦੇ ਆ ਜਾਂ ਕਿੱਦਾਂ ਆ। ਬਰਫ਼ਬਾਰੀ ਵਾਲੇ ਜਿਹੜੇ ਇਲਾਕੇ ਦੇ ਵਿੱਚ ਉਦੋਂ ਫਿਰ ਲੰਘਣਾ ਨਾਮੁਮਕਿਨ ਜਿਹਾ ਜਿਹੜਾ ਹੋ ਜਾਂਦਾ ਆ, ਰੋਡ ਕਲੋਜ਼ਰ ਜਿਹੜੇ ਉਹ ਹੋ ਜਾਂਦੇ ਆ। ਸੋ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਤੁਸੀਂ ਧਿਆਨ ਰੱਖੋ ਜੀ। ਸੋ ਇਹਨਾਂ ਚੀਜ਼ਾਂ ਦੇ ਉੱਤੇ ਤੁਹਾਡਾ ਵਿਸ਼ੇਸ਼ ਧਿਆਨ ਜਿਹੜਾ ਆ ਉਹ ਰਹਿਣ ਦੀ ਜਿਹੜੀ ਉਹ ਜ਼ਰੂਰਤ ਹੈਗੀ। ਜੀ, ਜੀ, ਬਿਲਕੁਲ। ਸੋ ਇਹਨਾਂ ਚੀਜ਼ਾਂ ਨੂੰ ਇਹ ਆਪਾਂ ਤਾਂ ਚਰਚਾ ਕਰ ਰਹੇ ਹਾਂ ਕਿਉਂਕਿ ਜਿਹੜੇ ਇਸ ਟਾਈਮ ਜੋ ਹਾਲਾਤ ਬਣੇ ਪਏ ਨੇ, ਉਹਨਾਂ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਦੀ ਕੰਡੀਸ਼ਨ ਕਦੇ ਵੀ ਬਣ ਸਕਦੀ ਹੈ। ਜੀ, ਜੀ, ਜੀ। ਸੋ ਇਸੇ ਕਰਕੇ ਇਹ ਹੈ ਕਿ ਆਪਦੇ ਕੋਲੇ ਜੋ ਤੁਹਾਡੇ ਕੋਲੇ ਸਾਧਨ ਨੇ, ਔਰ ਜਿਵੇਂ ਭਾਜੀ ਹੁਣੇ ਦਾਲ ਦਾ ਜ਼ਿਕਰ ਕਰਕੇ ਗਏ ਆ, ਫੂਡ ਇੰਨਾ ਕੁ ਜ਼ਰੂਰ ਰੱਖੋ ਕਿ ਜੇਕਰ ਕਿਸੇ ਹੋਰ ਲੋੜਵੰਦ ਦੀ ਮਦਦ ਵੀ ਹੋ ਸਕੇ ਤਾਂ ਉਹ ਵੀ ਜ਼ਰੂਰ ਸਾਨੂੰ ਕਰਨੀ ਚਾਹੀਦੀ ਹੈ। ਕੈਲੀਫੋਰਨੀਆ ਵਾਲੇ ਤਾਂ ਪ੍ਰਵੀਨ ਪਾਣੀ ਦੀ ਜਿਹੜੀ ਇਹ ਮੀਂਹ ਫਲੱਡਿੰਗ ਇਸ ਤੋਂ ਪ੍ਰਭਾਵਿਤ ਨੇ। ਮਿਡ ਵੈਸਟ ਦੇ ਵਿੱਚ ਸਨੋ ਤੇ ਆਈਸ ਆ ਰਹੀ ਹੈ। ਠੀਕ ਹੈ। ਇਹ ਜਿਹੜਾ ਹੁਣ ਸਾਰਾ ਵਰਨਾ ਨਹੀਂ, ਹਾਂਜੀ, ਠੀਕ ਹੈ ਨਾ, ਜਿਹੜਾ ਕੁਝ ਲੰਘ ਜਾਣਾ ਆ ਉਹ ਪਾਰ ਚੱਲ ਜਾਣਾ, ਪਲੇਨਸ ਦੇ ਵਿੱਚ ਚਲੇ ਜਾਣਾ, ਤੇ ਉੱਥੇ ਫਿਰ ਉਹਦੇ ਬਰਫ਼ ਦੇ ਰੂਪ ਦੇ ਵਿੱਚ ਡਿੱਗਣਾ, ਆਈਸ ਦੇ ਰੂਪ ਦੇ ਵਿੱਚ ਜਿਹੜਾ ਉੱਥੇ ਡਿੱਗਣਾ ਆ। ਸੋ ਇਹ ਪਲੀਜ਼ ਜਿਹੜਾ ਉਹ ਤੁਸੀਂ ਧਿਆਨ ਰੱਖੋ, ਜਿਹੜੇ ਉਸ ਇਲਾਕੇ ਦੇ ਵਿੱਚ ਵੀ ਜਿਹੜੇ ਉਹ ਰਹਿ ਰਹੇ ਹੈਗੇ ਆ, ਵੀ ਉੱਥੇ ਕੀ ਆ। ਸਲੀਨਾ ਇਲਾਕਾ ਹੈਗਾ ਆ, ਉੱਥੇ ਇੱਕ ਕੈਲੀਫੋਰਨੀਆ ਦਾ ਟਰੱਕ ਡਰਾਈਵਰ ਆ, ਉਹ ਮ੍ਰਿਤ ਜਿਹੜਾ ਉਹ ਦੱਸਿਆ ਗਿਆ ਹੈ। ਕੈਂਸਸ ਹਾਈਵੇ ਪੈਟਰੋਲ ਵਾਲਿਆਂ ਨੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਅਫਸੋਸ ਵਾਲੀ ਗੱਲ ਆ ਵੀ ਇਹ ਫ੍ਰੈਸਨੋ ਦਾ ਰਹਿਣ ਵਾਲਾ ਆਪਣਾ ਗੁਰਮੀਤ ਸਿੰਘ ਦਿਓਲ ਦੱਸਿਆ ਜਾ ਰਿਹਾ ਆ। 2015 ਦਾ ਜਿਹੜਾ ਫਰੇਟ ਲਾਈਨਰ ਟਰੱਕ ਜਿਹੜੇ ਉਹ ਚਲਾ ਰਹੇ ਸੀਗੇ, ਵੀ ਉਹਨਾਂ ਦਾ ਜਿਹੜਾ ਐਕਸੀਡੈਂਟ ਉੱਥੇ ਹੋਇਆ। ਅਨਨੋਨ ਰੀਜ਼ਨ ਆ, ਅਜੇ ਪਤਾ ਨਹੀਂ ਵੀ ਕਿਉਂ ਐਕਸੀਡੈਂਟ ਹੋਇਆ, ਪਰ ਰੋਡ ਤੋਂ ਪਰੇ ਡਿੱਗਾ ਪਿਆ ਸੀ ਜਿਹੜਾ ਆ ਉਹ ਟਰੱਕ ਆ, ਤੇ ਟੀ ਇੰਟਰਸੈਕਸ਼ਨ ਦੇ ਥਰੂ ਜਿਹੜਾ ਉਹ ਕ੍ਰੈਸ਼ ਕਰਕੇ ਉੱਥੇ ਜਿਹੜਾ ਉਹ ਡਿੱਗ ਪਏ ਹੈਗੇ ਆ। ਤੇ ਇਹ ਇੱਕ ਮੰਦਭਾਗੀ ਖਬਰ ਜਿਹੜੀ ਆ ਉਹ ਆ ਰਹੀ ਹੈ। ਸਲੀਨਾ ਇਲਾਕਾ ਜਿਹੜਾ ਆ ਉੱਥੇ ਕੈਂਸਸ ਦੇ ਵਿੱਚ, ਉੱਥੇ ਦੁਰਘਟਨਾ ਜਿਹੜੀ ਉਹ ਵਾਪਰੀ ਆ। ਫ੍ਰੈਸਨੋ ਦੇ ਰਹਿਣ ਵਾਲੇ ਗੁਰਮੀਤ ਸਿੰਘ ਦਿਓਲ
ਉਹ ਉਸ ਟਾਈਮ ਉਸ ਟਰੱਕ ਦੇ ਵਿੱਚ ਸਵਾਰ ਜਿਹੜੇ ਉਹ ਦੱਸੇ ਜਾ ਰਹੇ ਸੀਗੇ। ਜੀ। ਸੋ ਕੈਲੀਫੋਰਨੀਆ ਦੇ ਟਰੱਕ ਡਰਾਈਵਰ ਦਾ ਦੇਹਾਂਤ ਜਿਹੜਾ ਆ ਉਹ ਇਸ ਦੇ ਵਿੱਚ ਹੋਇਆ ਆ, ਤੇ ਹਮ। ਮੌਕੇ ਤੇ ਹੀ ਮ੍ਰਿਤ ਘੋਸ਼ਿਤ ਜਿਹੜਾ ਆ ਕੈਂਸਸ ਹਾਈਵੇ ਪੈਟਰੋਲ ਨੇ ਉਹਨਾਂ ਨੂੰ ਉਹ ਜਿਹੜਾ ਉਹ ਦੱਸਿਆ ਆ। ਸੋ ਜੀ, ਕੀ ਜੀ, ਕਾਰਨ ਸੋ- ਹੋਏ, ਕਿੱਦਾਂ ਹੋਇਆ, ਇਸ ਦੇ ਬਾਰੇ ਅਜੇ ਉਹ ਬਾਅਦ ਦੇ ਵਿੱਚ ਦੱਸਿਆ ਜਾ ਸਕਦਾ ਬਿਲਕੁਲ ਆ। ਇਸੇ ਕਰਕੇ ਆਪਾਂ ਚਰਚਾ ਜਦੋਂ ਕਰਦੇ ਹੁੰਦੇ ਹਾਂ ਤੇ ਟਰੱਕਿੰਗ ਬੜਾ ਜੋਖਮ ਭਰਿਆ ਕੀਤਾ ਰਾਜ ਕਰਮਵੀਰ ਸਿੰਘ ਜੀ, ਔਰ ਇਹ ਜਿਹੇ ਹਾਲਾਤਾਂ ਦੇ ਵਿੱਚ ਤਾਂ ਹੋਰ ਜ਼ਿਆਦਾ। ਸੋ ਸਾਡੇ ਜਿੰਨੇ ਵੀ ਟਰੱਕਰ ਵੀਰ ਸੁਣ ਰਹੇ ਨੇ, ਜੁੜੇ ਹੋਏ ਨੇ ਸਾਡੇ ਨਾਲ, ਉਹ ਆਪਣੀ ਸੇਫਟੀ ਨੂੰ ਪਹਿਲਾਂ ਪਹਿਲ ਦੇ ਤੌਰ ਤੇ ਰੱਖਣ। ਇਹੋ ਜਿਹੇ ਹਾਲਾਤਾਂ ਦੇ ਵਿੱਚ ਜੇ ਸਰਦਾ ਹੈ ਤਾਂ ਟਰੈਵਲ ਨਾ ਕਰਨ, ਔਰ ਖਾਸ ਕਰਕੇ ਉੱਥੇ ਜਿੱਥੇ ਹਾਲਾਤ ਬਿਲਕੁਲ ਬੇਕਾਬੂ ਨੇ, ਮਤਲਬ ਪਤਾ ਹੀ ਕੋਈ ਨਹੀਂ ਕਦੋਂ ਕਿਹੜਾ ਹਾਈਵੇ ਬੰਦ ਹੋ ਜਾਣਾ, ਪਤਾ ਹੀ ਕੋਈ ਨਹੀਂ ਕਦੋਂ ਕਿੰਨੀ ਸਨੋ ਪੈਣੀ ਹੈ, ਵਿਜ਼ੀਬਿਲਟੀ ਕਿੰਨੇ ਦਿਨ ਕਿੰਨੀ ਰਹਿਣੀ ਹੈ। ਸੋ ਇਹਨਾਂ ਚੀਜ਼ਾਂ ਦੀ ਬੇਸਿਕ ਜੀ ਜਾਣਕਾਰੀ ਜ਼ਰੂਰ ਆਪਣੇ ਕੋਲੇ ਰੱਖ ਕੇ ਚੱਲਿਆ ਕਰੋ ਜੀ। ਜੀ। ਆਪਣੇ ਨਾਲ ਜੁੜੇ ਨੇ ਗੁਰਦੇਵ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਇਦਾਂ ਹੈ ਕਿ ਮੈਂ ਨਿਊਯਾਰਕ ਰਹਿਣਾ ਆ, ਪਰ ਮੈਂ ਇਸ ਵੇਲੇ ਹੈਗਾ ਆ ਜਾਰਜੀਆ ਵਿੱਚ। ਠੀਕ ਹੈ ਮੈਂ ਜੀ। ਵੀ ਟਰੱਕ ਚਲਾਉਣਾ ਆ, ਤੇ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕੀਤਾ ਆ ਆਪਣੀ ਕਮਿਊਨਿਟੀ ਵਾਸਤੇ। ਬਹੁਤ ਸੋਹਣੀ ਸੂਚਨਾਵਾਂ ਤੁਸੀਂ ਦਿੰਦੇ ਹੋ ਜੀ, ਧੰਨਵਾਦ ਜੀ। ਪਰ ਆਪਾਂ ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ ਭਾਜੀ, ਮੈਂ ਕਰ ਲਵਾਂ, ਤੁਸੀਂ ਕਰ ਲਓ ਬੈਠ ਕੇ, ਆਪਾਂ ਚਲੋ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ ਕਿ ਲੋਕਾਂ ਨੂੰ ਸੁਚੇਤ ਕਰ ਰਹੇ ਹੋ। ਬਹੁਤ ਸੋਹਣਾ ਪ੍ਰੋਗਰਾਮ ਹੈ, ਪਰ ਗੱਲ ਹੈਗੀ ਆ ਕਿ ਕੁਦਰਤ ਦੀ ਮਾਰ ਨੂੰ ਬੰਦੇ ਦਾ ਬਸ ਨਹੀਂ ਹੈਗਾ। ਤੁਸੀਂ ਆਲ ਓਵਰ ਵਰਲਡ ਦੇਖ ਲਓ, ਜਿੱਥੇ ਜਿੱਥੇ ਜੋ ਕੰਮ ਕਦੀ ਨਹੀਂ ਸੀ ਹੁੰਦੇ ਉਹ ਵੀ ਹੋ ਰਹੇ ਆ। ਜੇ ਪ੍ਰੈਡਿਕਸ਼ਨ ਦੀ ਗੱਲ ਕਰ ਲਈਏ ਤਾਂ ਪ੍ਰੈਡਿਕਸ਼ਨਾਂ ਵੀ ਇਹੋ ਜਿਹੇ ਜਿਹੜੇ ਚਾਹੇ ਨੋਸਟਰਾਡੈਮਸ ਤੋਂ ਲਾ ਕੇ ਇੱਕ ਬਾਬਾ ਬੈਂਗਾ ਹੈਗਾ ਆ, ਏਦਾਂ ਲੋਕ ਕਈ ਮੰਨਦੇ ਆ। ਚਲੋ ਆਪਾਂ ਤਾਂ ਨਹੀਂ ਮੰਨਦੇ ਨਾ, ਗੁਰਸਿੱਖ ਜਿਹੜੇ ਬੰਦੇ ਉਹ ਨਹੀਂ ਮੰਨਦੇ ਜੀ ਜੀ, ਪਰ ਇਹ ਚੀਜ਼ਾਂ ਹੋ ਰਹੀਆਂ। ਤੁਸੀਂ ਦੇਖੋ ਕਿਤੇ ਕੋਈ ਵਾਰ ਹੋ ਰਿਹਾ, ਕਿਤੇ ਕੋਈ ਨਿਊਕਲੀਅਰ ਵਾਰ ਦੀ ਧਮਕੀ ਹੋ ਰਹੀ ਆ, ਕਿਤੇ ਕੁਝ ਹੋ ਰਿਹਾ, ਕਿਤੇ ਕੁਛ, ਤਾਂ ਆਲ ਓਵਰ ਵਰਲਡ 'ਚ ਚੱਲ ਰਿਹਾ ਆ। ਮੈਂ ਸਾਰੇ ਆਪਣੇ ਜਿੰਨੇ ਵੀ ਰੇਡੀਓ ਸੁਣਨ ਵਾਲੇ ਹੈਗੇ ਆ, ਆਪ ਜੀ ਨੂੰ ਵੀ ਇਹ ਕਹਾਂਗਾ ਕਿ ਜਿੰਨਾ ਤੱਕ ਹੋ ਸਕੇ ਆਪਣਾ ਪ੍ਰਮਾਤਮਾ ਦਾ ਨਾਮ ਲਵੋ, ਜਪੋ, ਵਾਹਿਗੁਰੂ ਦੇ ਚਰਨਾਂ 'ਚ ਆਪਣਾ ਅਰਦਾਸ ਕਰੋ ਕਿ ਸਾਰੇ ਸੰਸਾਰ 'ਚ ਹੀ ਬਹੁਤ ਜ਼ਿਆਦਾ ਸੁੱਖ ਸ਼ਾਂਤੀ ਹੋਵੇ, ਕਿਉਂਕਿ ਕੁਦਰਤ ਦੀ ਮਾਰ ਨੂੰ ਆਪਾਂ ਰੋਕ ਨਹੀਂ ਸਕਦੇ, ਨਾ ਆਪਾਂ ਘੱਟ ਕਰ ਸਕਦੇ ਆ। ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਾ ਅੱਜ ਤੱਕ ਚੱਲਿਆ ਆ, ਨਾ ਚੱਲੇਗਾ ਜੀ, ਸਹੀ ਨਾ ਚੱਲ ਰਿਹਾ ਆ ਜੀ। ਤੇ ਬੜੀ ਦੁਖਦ ਘਟਨਾਵਾਂ ਹੋ ਰਹੀਆਂ। ਮੈਂ ਕੈਲੀਫੋਰਨੀਆ ਕਰੀਬ ਮੇਰਾ ਖਿਆਲ ਹੈ ਪੌਣੇ 3 ਸਾਲ ਰਿਹਾ ਆ, ਕਈ ਜਗ੍ਹਾ ਮੈਂ ਰਿਹਾ ਆ, ਤੇ ਮੈਨੂੰ ਕੈਲੀਫੋਰਨੀਆ ਦੇ ਬਾਰੇ ਵੀ ਬੜਾ ਸੁਣ ਕੇ ਦੁੱਖ ਹੁੰਦਾ। ਆਪਣੇ ਕਈ ਰਿਲੇਟਿਵ ਵੀ ਹੈਗੇ, ਕੋਈ ਸੈਨ ਫਰਾਂਸਿਸਕੋ ਹੈਗਾ ਆ, ਕੋਈ ਸੈਕਰਾਮੈਂਟੋ ਹੈਗਾ ਆ, ਤੇ ਇਹ ਮਤਲਬ ਜੋ ਕੁਛ ਵੀ ਹੋ ਰਿਹਾ ਕੁਦਰਤ ਤੋਂ ਥੋੜਾ ਡਰ ਕੇ ਰਹਿਣਾ ਚਾਹੀਦਾ। ਤੁਸੀਂ ਜਿਹੜਾ ਸੁਚੇਤ ਕਰ ਰਹੇ ਆ, ਇਹ ਗੱਲ ਮੈਨੂੰ ਬੜੀ ਪਸੰਦ ਆਈ ਆ ਜੀ। ਪਰ ਆਪਣੇ ਲੋਕ ਪਤਾ ਕੀ ਆ, ਹੱਸਦੇ ਆ। ਕੋਈ ਕਿਸੇ ਨੂੰ ਚੰਗੀ ਗੱਲ ਦੱਸੋ ਨਾ, ਅੱਜ ਕੱਲ ਵੀ ਹਰ ਰੋਜ਼ ਸਾਹਮਣਾ ਕਰਦੇ ਆ ਤਾਂ ਲੋਕ ਕਮੈਂਟ ਕਰਦੇ ਆ। ਚੰਗੀ ਗੱਲ ਦੇ ਉੱਤੇ ਚੰਗਾ ਕਮੈਂਟ ਤੁਹਾਨੂੰ ਨਹੀਂ ਮਿਲੂਗਾ, ਤੁਹਾਨੂੰ ਕ੍ਰਿਟੀਸਾਈਜ਼ੇਸ਼ਨ ਮਿਲੂਗਾ। ਬੰਦਾ ਅੱਜ ਕੱਲ ਦਾ ਏਦਾਂ ਹੋ ਗਿਆ ਆ ਕਿ ਉਹ ਤੁਸੀਂ ਕੋਈ ਵੀ ਗੱਲ ਕਰ ਲਓ ਨਾ ਜੀ, ਉਹ ਤੇ ਤੁਹਾਨੂੰ ਕ੍ਰਿਟੀਸਾਈਜ਼ ਕਰੂਗਾ, ਤੁਹਾਨੂੰ ਮਿਹਣੇ ਪਰਮੇਣੇ ਕਰੂਗਾ। ਤੇ ਦੂਜੀ ਗੱਲ ਆ, ਸਭ ਤੋਂ ਬੜੀ ਕਮੀ ਕੀ ਆ, ਜਿਹੜਾ ਬੰਦਾ ਅੱਜ ਕੱਲ ਦਾ ਜੋ ਹਿਊਮਨ ਹੈਗਾ ਹੈ ਨਾ, ਉਹ ਹਰੇਕ ਬੰਦਾ ਹੀ ਸੋਚਦਾ ਕਿ ਮੈਂ ਹੀ ਸਿਆਣਾ ਆ, ਜਿਹੜਾ ਦੂਜਾ ਬੰਦਾ ਸਾਰੇ ਬੇਵਕੂਫ ਹੈ ਜੀ। ਠੀਕ ਹੈ ਜੀ ਭਾਜੀ, ਸਹੀ ਹੈ। ਕੁਦਰਤ ਨੂੰ ਕੋਈ ਕੁਦਰਤ ਬਿਆਨਤਾ ਨਾ ਜਿੱਤ ਸਕਿਆ ਉਹਨੂੰ, ਨਾ ਕਿਸੇ ਨੇ ਜਿੱਤਣਾ ਆ। ਤੇ ਜਿਹੜੀ ਛੇੜਖਾਨੀ ਇਨਸਾਨਾਂ ਨੇ ਨਾਲ ਕਰ ਲਈ ਆ, ਉਹਦੇ ਸਿੱਟੇ ਜਿਹੜੇ ਉਹ ਭੁਗਤਣੇ ਜਿਹੜੇ ਉਹ ਪੈਣੇ ਆ। ਸਾਡਾ ਇਤਲਾਹ ਅਗਾਹ ਕਰਨ ਦਾ ਮਕਸਦ ਇਹੀ ਹੈ ਵੀ ਭਾਈ ਆਪਾਂ ਜਿਹੜਾ ਬਚਤ ਕਰ ਲਈਏ, ਨੁਕਸਾਨ ਹੋਣੋਂ ਜਿੰਨੇ ਜਿਹੜੇ ਉਹ ਬਚ ਸਕਦੇ ਉਹ ਬਚਣ। ਥੈਂਕ ਯੂ ਗੁਰਦੇਵ ਜੀ, ਬੜੀ ਮਿਹਰਬਾਨੀ, ਬਹੁਤ ਮਿਹਰਬਾਨੀ। ਤੁਸੀਂ ਦੇਖੋ, ਇਹ ਗੱਲ ਇਹ ਸੱਚ ਆ ਕਿ ਬੰਦਾ ਕੁਦਰਤ ਨਾਲ ਛੇੜਛਾੜ ਕਰ ਰਿਹਾ, ਔਰ ਕਈ ਤਾਂ ਬੰਦੇ ਉਹਨਾਂ ਦੀ ਬੁੱਧੀ ਤੇ ਕਈ ਵਾਰੀ ਹਾਸਾ ਵੀ ਆ ਜਾਂਦਾ ਤੁਹਾਨੂੰ। ਉਹ ਕੁਦਰਤ ਨੂੰ ਕਹਿੰਦੇ ਕਿ ਉਹ ਤਾਂ ਸ਼ਾਇਦ ਸੈਕੰਡਰੀ ਹੈ, ਮੈਂ ਪ੍ਰਾਇਮਰੀ ਹੈ, ਮੈਂ ਵੱਡਾ। ਇਹ ਇੰਨਾ ਕੁ ਹਉਮੈ ਵੀ ਇਨਸਾਨ ਦੇ ਵਿੱਚ ਆ ਗਿਆ। ਤੁਸੀਂ ਰਸ਼ੀਆ ਯੂਕਰੇਨ ਦਾ ਸੰਕਟ ਲਾ ਲਓ, ਸੀਰੀਆ ਇਰਾਕ ਚਲਾ ਲਓ, ਅਫਗਾਨਿਸਤਾਨ ਚਲਾ ਲਓ, ਨਾਰਥ ਕੋਰੀਆ ਵਾਲਾ ਤੁਰਿਆ ਫਿਰਦਾ ਆ। ਹਾਂਜੀ, ਕਿ ਮਤਲਬ ਕਿੰਨਾ ਕੁਛ ਹੋ ਰਿਹਾ ਦੁਨੀਆ ਦੇ ਵਿੱਚ। ਕਿਤੇ ਕੁਦਰਤੀ ਆਫਤ ਹੈ, ਕਿਤੇ ਜੰਗ ਯੁੱਧ ਲੱਗੇ ਹੋਏ। ਇਹਦੇ ਚ ਕੋਈ ਦੋ ਰਾਏ ਨਹੀਂ ਕਿ ਚਲੋ ਮਨੁੱਖ ਨੇ ਤਰੱਕੀ ਬਹੁਤ ਕੀਤੀ ਹੈ, ਪਰ ਕੰਟਰਾਡਿਕਸ਼ਨਸ ਹਮੇਸ਼ਾ ਨਾਲ ਚੱਲਦੀਆਂ ਰਹੀਆਂ ਨੇ। ਪਰਮਾਣੂ ਅਸੀਂ ਖੋਜਿਆ, ਪਰਮਾਣੂ ਦੇ ਜਿੰਨੇ ਮਰਜ਼ੀ ਫਾਇਦੇ ਹੋਣ, ਪਰ ਵਿਨਾਸ਼ ਉਹਦਾ ਜਿਹੜਾ ਹੈਗਾ ਉਹ ਉਦੋਂ ਵੀ ਦੁਨੀਆ ਜਾਣੂਗਾ ਕਿ ਉਹਦਾ ਵਿਨਾਸ਼ ਕਿੰਨਾ ਵਾ। ਸੋ ਇਸ ਕਰਕੇ ਸਮਾਂ ਆਪਣਾ ਸਮਾਪਤੀ ਵੱਲ ਨੂੰ, ਤੇ ਇੱਕ ਵਾਰੀ ਫੇਰ ਆਪਣਾ ਜਿਹੜਾ ਦੱਸਦੇ ਜਾਈਏ। ਕਹਿੰਦੇ ਵੀ ਆਪੋ ਆਪਣੇ ਤੁਸੀਂ ਜਿਹੜੇ ਵੀ ਕਾਉਂਟੀ ਦੇ ਵਿੱਚ ਰਹਿੰਦੇ ਆ ਜੀ,
ਕਾਉਂਟੀ ਦੇ ਅਲਰਟ ਸਿਸਟਮਸ ਦੇ ਨਾਲ ਆਪਣੇ ਆਪ ਨੂੰ ਜੋੜ ਲਓ। ਠੀਕ ਹੈ ਜਿਹੜੇ ਐਮਰਜੈਂਸੀ ਅਲਰਟਸ ਦੇ ਹੁੰਦੇ ਆ ਉਹਦੇ ਨਾਲ ਸਾਈਨ ਅਪ ਕਰ ਲਓ। ਜੀ ਜੀ ਜਿਹੜੇ ਫ੍ਰੈਸਨੋ ਕਾਉਂਟੀ ਵਾਲੇ ਆ ਉਹ ਇੱਥੇ ਕਰ ਲੈਣ, ਅਲਾਮੀਡਾ, ਸੈਂਟਾ ਕਲਾਰਾ, ਜਿਹੜੀ ਵੀ ਕਾਉਂਟੀ 'ਚ ਜਿੱਥੇ ਵੀ ਕੋਈ ਰਹਿ ਰਿਹਾ ਆ, ਹਾਂਜੀ ਆਪਣੀ ਕਾਉਂਟੀ ਦੀ ਵੈਬਸਾਈਟ ਤੇ ਜਾ ਕੇ ਉਸ ਐਮਰਜੈਂਸੀ ਅਲਰਟਸ ਦੇ ਨਾਲ ਜੁੜੋ। ਹਮ, ਤੇ ਤੁਸੀਂ ਜੇ ਆਊਟੇਜ ਹੋਈ ਆ ਉਹ ਰਿਪੋਰਟ ਕਰਨੀ ਆ PG&E ਨੂੰ। ਜੀ ਜੀ 1800 ਬੰਦਾ PG&E ਨੇ ਜਿਹੜਾ ਅੱਜ ਵਿਸ਼ੇਸ਼ ਤੌਰ ਦੇ ਉੱਤੇ ਸਾਈਡ ਤੇ ਰੱਖਿਆ ਇਹੋ ਜਿਹੇ ਕੰਮਾਂ ਦੇ ਲਈ, ਉਹ ਵੀ ਅੱਛਾ ਪਤਾ ਕਦੋਂ ਨਹੀਂ ਕਿੱਥੇ ਜਿਹੜੀ ਉਹ ਲੋੜ ਲੋੜ ਪੈ ਪੈ ਜਾਵੇ। ਜਾਣੀ ਹੈ। PG&E ਦੇ ਨਾਲ ਸਮੱਡ ਵਾਲੇ ਹੋਰ ਵੀ ਜਿੰਨਾ ਜਿੱਥੇ ਵੀ ਜਿਹੜੇ ਉਹ ਚੱਲ ਰਹੇ ਆ। ਜੀ ਜੀ ready.gov ਕਰਕੇ ਇੱਕ ਵੈਬਸਾਈਟ ਆ, ਹਮ, ready.gov। ਇਹਦੇ ਤੇ ਜਿਹੜਾ ਉਹ ਜਾ ਕੇ ਤੁਸੀਂ ਪ੍ਰਪੇਅਰ ਕਹਿੰਦੇ, ਉਹਦੇ ਤੇ ਉਹਨਾਂ ਨੇ ਐਕਸਪਲੇਨ ਕੀਤਾ ਆ ਜੀ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਹੈ ਜਦੋਂ ਪਾਵਰ ਆਊਟੇਜ ਜਿਹੜੀ ਹੁੰਦੀ ਆ। ਹਮ, ਉੱਥੇ ਉਹਨਾਂ ਨੇ ਟਿਪਸ ਜਿਹੜੀਆਂ ਉਹ ਦਿੱਤੀਆਂ ਆ। ਫਰੀਜ਼ਰਸ, ਰੈਫਰੀਜਰੇਟਰ ਬੰਦ ਰੱਖੋ, ਜਿਹੜੀਆਂ ਚੀਜ਼ਾਂ ਠੰਡੀਆਂ ਆ ਉਹਨਾਂ ਨੂੰ ਠੰਡੀਆਂ ਰੱਖੋ। ਜੀ। ਜਿਹੜੀ ਤੁਸੀਂ ਜਨਰੇਟਰ ਦੀ ਗੱਲ ਕੀਤੀ ਸੀ ਉਹ ਘਰ ਦੇ ਅੰਦਰ ਨਹੀਂ, ਹਮੇਸ਼ਾ ਬਾਹਰ-ਬਾਹਰ ਹਮ, ਜਾਂ ਚਲਾਉਣ ਦੀ ਕੋਸ਼ਿਸ਼ ਕਰੋ, ਜਾਂ ਹਾਂਜੀ, ਬਿਲਕੁਲ। ਉੱਥੇ ਚਲਾਉਣਾ ਜਿੱਥੇ ਧੂੰਆਂ ਬਾਹਰ ਨਿਕਲ ਬਾਹਰ ਸਕੇ, ਨਿਕਲ ਸਕੇ। ਜਿਹੜੇ ਆ ਉਹ ਚੀਜ਼ ਆ। ਗੈਸ ਸਟੋਵ ਜਾਂ ਅਵਨ ਨੂੰ ਖੋਲ ਕੇ ਕਦੀ ਵੀ ਘਰ ਨੂੰ ਗਰਮ ਕਰਨ ਦੀ ਕੋਸ਼ਿਸ਼ ਨਹੀਂ ਕਰਨੀ, ਉਹਦੇ ਨਾਲ ਨੁਕਸਾਨ ਹੀ ਨੁਕਸਾਨ ਜਿਹੜਾ ਜੀ, ਜੀ। ਉਹ ਹੁੰਦਾ ਆ। ਬਿਜਲੀ ਵੀ ਲਿਸ਼ਕਦੀ ਹੈ ਕਈ ਵਾਰੀ, ਤੇ ਤੁਹਾਡਾ ਇਲੈਕਟ੍ਰੀਕਲ ਅਪਲਾਈਐਂਸਸ ਜਿਹੜੇ ਉਹ ਖਰਾਬ ਹੋ ਜਾਂਦੇ ਆ। ਹੁੰਦੇ ਨੇ, ਬਿਲਕੁਲ। ਸੋ ਡਿਸਕਨੈਕਟ ਕਰਕੇ ਉਹਨਾਂ ਨੂੰ ਪਲੱਗ ਜਿਹੜਾ ਉਹ ਕੱਢ ਕੇ ਜਿਹੜਾ ਉਹ ਰੱਖੋ। ਜਿਨ੍ਹਾਂ ਮੈਡੀਸਨਸ ਨੂੰ ਰੈਫਰੀਜਰੇਸ਼ਨ ਦੀ ਜਿਹੜੀ ਜ਼ਰੂਰਤ ਆ, ਹਾਂਜੀ ਜੇ ਆਈਸ ਬਕਟਸ ਵਗੈਰਾ ਜਾਂ ਕੁਛ ਇਦਾਂ ਦੇ ਆ ਉਹ ਹੁੰਦੇ ਉੱਥੇ ਆ, ਰੱਖ ਸਕਦੇ ਆ। ਉਹਦੇ ਵਿੱਚ ਜਿਹੜਾ ਉਹ ਕਰਕੇ ਜਿਹੜਾ ਉਹ ਰੱਖੋ। ਹਮ, ਬਾਕੀ ਲੋਕਲ ਨਜ਼ਰ ਰੱਖੋ, ਖਬਰ ਕੀ ਚੱਲ ਰਹੀ ਆ, ਤੁਹਾਡੀ ਜੀ। ਸਿਟੀ ਕੀ ਕਹਿ ਰਹੀ ਆ, ਹਮ, ਚਾਰਜਿੰਗ ਸਟੇਸ਼ਨ ਕਿੱਥੇ ਆ, ਵਾਰਮਿੰਗ ਸਟੇਸ਼ਨ, ਹੀਟਿੰਗ ਸਟੇਸ਼ਨ ਹਮ, ਜੇ ਇਦਾਂ ਦੇ ਬਣਾਏ ਆ, ਤੇ ਉਹਦੇ ਤੇ ਜਿਹੜਾ ਉਹ ਤੁਸੀਂ ਜਿਹੜਾ ਉਹ ਰੱਖੋ। ਫੂਡ ਸਟੋਰ ਕਿੱਦਾਂ ਜਿਹੜਾ ਕਰਕੇ ਰੱਖਣਾ ਆ। ਸੋ ਇਹ ਸਾਰੀਆਂ ਚੀਜ਼ਾਂ ਧਿਆਨ ਰੱਖੋ। ਹਮ, ਜਦੋਂ ਕਿਸੇ ਇਲਾਕੇ 'ਚ ਬਿਜਲੀ ਜਾਂਦੀ ਆ, ਹਾਂਜੀ। ਉੱਥੇ ਜਿਹੜੇ ਟਾਵਰ ਲੱਗੇ ਆਫ ਕੋਰਸ ਉਹਨਾਂ ਦੀ ਵੀ ਬਿਜਲੀ ਬਿਜਲੀ ਜਾਊਗੀ, ਜਾਂਦੀ ਤੇ ਹੈ। ਤੁਹਾਡਾ ਜਿਹੜਾ ਉਹ ਫਿਰ ਫੋਨ ਫੋਨ ਵੀ ਨਹੀਂ ਚੱਲਣਾ। ਹਾਂਜੀ ਹਾਂਜੀ ਇਹ ਵੀ ਜਿਹੜਾ ਤੁਸੀਂ ਧਿਆਨ ਜਿਹੜਾ ਤੁਹਾਨੂੰ ਰੱਖਣਾ ਪੈਣਾ। ਮੇ ਵੀ ਉਹਨਾਂ ਦਾ ਕੋਈ ਬੈਕਅਪ ਜਨਰੇਟਰ ਹੋਵੇ, ਜਿੰਨੀ ਦੇਰ ਤੱਕ ਜਿਹੜਾ ਆਊਗਾ ਚੱਲੂਗਾ, ਫਿਰ ਕਿਤੇ ਦੁਬਾਰਾ ਉਹ ਚੱਲੂਗਾ। ਪਰ ਇਹ ਪ੍ਰੋਬਲਮ ਜਿਹੜੀ ਇਸ ਦੇ ਵਿੱਚ ਬਹੁਤ ਕਾਮਨ ਜੀ ਜੀ ਜਿਹੜੀ ਇਹ ਤੁਹਾਡੀ ਹੋਊਗੀ। ਜੀ ਪੈਸੇ ਉਹ ਗੱਲ ਕਰਵਾਉਣ ਦੇ ਲੈਂਦੇ ਆ, ਪਾਵਰ ਵਾਲੇ ਮਸਲੇ 'ਚ ਨਹੀਂ ਲੈਂਦੇ ਆ। ਹਨਾ? ਹਾਂਜੀ ਜੀ, ਸੋ ਇਹ ਆ ਬਿਲਕੁਲ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ। ਡਿੱਗੀਆਂ ਹੋਈਆਂ ਤਾਰਾਂ ਨੂੰ ਹੱਥ ਨਹੀਂ ਲਾਉਣਾ। ਹਾਂਜੀ ਸਿਆਣਾ ਬੰਦਾ ਤਾਂ ਦੂਰੋਂ ਲੰਘਦਾ ਨੰਗੀਆਂ ਲੰਘਦਾ। ਤਾਰਾਂ ਤੋਂ, ਜਿੱਦਾਂ ਕਹਿੰਦੇ ਆ ਹਮ, ਕਿ ਤੁਸੀਂ ਵੀ ਜਿਹੜਾ ਆ ਉਹ ਕਰੋ। ਮੋਮਬੱਤੀਆਂ ਹੈਗੀਆਂ ਦੈਟਸ ਫਾਈਨ, ਪਰ ਬਾਹਰ ਨਹੀਂ ਚੱਲਣਗੀਆਂ, ਉਹ ਹਵਾ ਦੇ ਨਾਲ ਬੁੱਝ ਜਾਣਗੀਆਂ ਜੋ। ਤੇ ਤਾਜ਼ਾ ਪਾਣੀ ਜਿਹੜਾ ਆ ਉਹ ਕਿੱਦਾਂ Store ਸਟੋਰ ਕਰਕੇ। ਕਰਕੇ ਜਿਹੜਾ ਹਾਂਜੀ। ਉਹ ਰੱਖੋ। ਟਾਰਚ ਵਗੈਰਾ ਟਾਰਚ ਵਗੈਰਾ ਜਿਹੜੀਆਂ ਜਿਹਨੂੰ ਆਖਿਆ ਜਾਂਦਾ ਆ, ਉਹ ਸਾਰੀਆਂ ਚੀਜ਼ਾਂ ਹਮ, ਜਿਹੜੀਆਂ ਕਰੋ। ਸੋ ਭਾਈ ਸਾਰੇ ਜਾਣੇ ਆਪੋ ਆਪਣੇ ਜਿਹੜੇ ਲੋਕਲ ਡਿਪਾਰਟਮੈਂਟਸ ਆ, ਚਾਹੇ ਉਹ ਸ਼ੈਰਿਫ ਆ, ਪੁਲਿਸ ਆ, ਹਮ, ਕਾਉਂਟੀ ਆ, ਸਿਟੀ ਆ, ਉਹਨਾਂ ਦੇ ਨਾਲ ਬੇਸਿਕਲੀ ਰਾਬਤਾ 'ਚ ਰਹੋ। ਮਤਲਬ ਉਹਨਾਂ ਦੀਆਂ ਅਪਡੇਟਸ ਤੁਹਾਨੂੰ ਮਿਲਦੀਆਂ ਰਹਿਣ। ਉਹਦੇ ਨਾਲ ਜਿਹੜਾ ਤੁਸੀਂ ਜ਼ਰੂਰ ਟਿਊਨ ਇਨ ਕਰਕੇ ਰੱਖੋ, ਤਾਂ ਜੋ ਭਾਈ ਇਹਨਾਂ ਮੁਸ਼ਕਿਲਾਂ ਤੋਂ ਤੁਸੀਂ ਬਚੇ ਜਿਹੜਾ ਹੋ ਰਹੋ। ਕੋਈ ਗੱਲ ਨਹੀਂ, ਜ਼ਿਆਦਾ ਘਬਰਾਉਣ ਦੀ ਲੋੜ ਨਹੀਂ। 30 ਘੰਟੇ ਦਾ ਇਹ ਬਹੁਤਾ ਕਹਿ ਲਓ ਵੀ ਕਾਲੇ ਬੱਦਲ ਜ਼ਿਆਦਾ ਜਿਹੜੇ ਛਾਉਣੇ ਆ 30 ਘੰਟੇ ਤੱਕ ਆ। ਪਰ ਇਹ ਆ ਵੀ ਸਮਾਂ ਲੱਗ ਜਾਂਦਾ ਕਈ ਵਾਰੀ ਸਾਰੀਆਂ ਚੀਜ਼ਾਂ ਨੂੰ ਸੁਧਾਰਨ ਦਾ। 2000 ਫੁੱਟ 3000 ਫੁੱਟ ਜਿਹੜੇ ਪਾੜ ਪਏ ਆ, ਉਹਨਾਂ ਨੂੰ ਦੁਬਾਰਾ ਬੰਨਣ ਦੇ ਵਿੱਚ ਵਕਤ ਲੱਗੂਗਾ। ਇੰਨੇ 'ਚ ਮੀਂਹ ਹੁਣ ਵੱਧ ਜਾਣੇ ਆ, ਉਹਦੇ ਵਿੱਚ ਪਾਣੀ ਹੋਰ ਚੜ ਕੇ ਆਊਗਾ ਦਰਿਆ 'ਚ, ਤੇ ਉਹ ਪਾੜਾਂ ਦੇ ਵਧਣ ਦਾ ਜਿਹੜਾ ਖਦਸ਼ਾ ਆ ਉਹ ਜ਼ਰੂਰ ਰਹਿੰਦਾ ਆ। ਸੋ ਸੇਫਟੀ ਮਸਟ ਰੱਖ ਕੇ ਜਿਹੜਾ ਉਹ ਚੱਲਿਆ ਜਾਵੇ। ਬਿਲਕੁਲ ਜੀ। ਹੁਣ ਆਪਣਾ ਸਮਾਂ ਵੀ ਸਮਾਪਤੀ ਵਾਲਾ, ਰਾਜਕਰਮਵੀਰ ਸਿੰਘ ਜੀ ਲੈ ਗਏ ਜੀ ਫਿਰ ਇਜਾਜ਼ਤ। ਜੀ ਬਿਲਕੁਲ। ਤੇ ਸੋ ਸਾਰੇ ਜਾਣੇ ਭਾਈ ਸੇਫ ਰਹੋ। ਪ੍ਰਮਾਤਮਾ ਅੱਗੇ ਇਹੀ ਅਰਦਾਸ ਆ ਵੀ ਸਾਰੇ ਜਾਣੇ ਸੁਰੱਖਿਅਤ ਰਹੋ, ਸੇਫ ਰਹੋ, ਸਟੇ ਡਰਾਈ, ਸਟੇ ਵਾਰਮ। ਤੇ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਜਿਹੜਾ ਜਾਣਾ ਆ, ਬੇਲੋੜੀ ਟਰੈਵਲ ਬੰਦ। ਤੇ ਜਿੱਥੇ ਪਾਣੀ ਖੜਾ ਆ ਉੱਥੋਂ ਨਹੀਂ ਜਿਹੜਾ ਬਚਤ ਜਿਹੜੀ ਉਹ ਤੁਸੀਂ ਰੱਖਣੀ ਹੈ। ਹੁਣ ਲੈਂਦੇ ਜੀ ਇਜਾਜ਼ਤ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ। ਰੱਬ ਰੱਖਾ।